अस्सलाम वालेकुम। सियाणे कहते हैं भी जे घर च बेरी होवे, जे बेर खाण ਦਾ ਸ਼ੌਂਕ ਹੋਵੇ ਤਾਂ ਫਿਰ ਵੱਟੇ ਤਾਂ ਪੈਂਦੇ ਆ। ਇਹ ਅਖਾਣ ਨਾ ਤੁਸੀਂ ਨਿੱਕੇ ਲਾ ਤੋਂ ਸੁਣਦੇ ਆਨੇ ਆ। ਇਹ 'ਚ ਗੱਲਾਂ ਦੋ ਆ। ਪਹਿਲੀ ਗੱਲ ਇਹ ਆ ਵੀ ਜਿਹੜੇ ਬੰਦੇ 'ਚ ਕੁਝ ਹੋਵੇ, ਜਿਹੜੇ ਬੰਦੇ ਤੋਂ ਫੈਜ਼ ਹੋਵੇ, ਜਿਹੜਾ ਫਲਦਾਰ ਹੋਵੇ, ਫਿਰ ਉਹਨੂੰ ਅਖਿਆਈਆਂ ਆਉਂਦੀਆਂ, ਉਹਨੂੰ ਤਾਨੇ ਮੇਣੇ ਠੋਕਰਾਂ ਖਾਣੀਆਂ ਪੈਂਦੀਆਂ ਤੇ ਉਹਨੂੰ ਵੱਟੇ ਵੀ ਬਹੁਤੇ ਪੈਂਦੇ ਆ। ਤੇ ਦੂਜੀ ਗੱਲ ਇਹ ਆ ਵੀ ਇਹ ਸਾਡੀ ਇਹ ਅਖਾਣ ਨਾ ਸਿਆਣਿਆਂ ਨੇ ਕਿਹਾ ਸੀ ਧੀਆਂ ਵਾਸਤੇ ਵੀ ਕੈਸੀ ਗੱਲ ਆ। ਕਹਿਣ ਵਾਲੇ ਨੇ ਕੈਸੀ ਗੱਲ ਕਹੀ ਵੀ ਬੇਰੀ ਨਾਲ ਮਿਸਾਲ ਦੇ ਕੇ ਸਮਝਾਇਆ ਵੀ ਜਿੱਥੇ ਧੀ ਰਾਣੀ ਹੋਵੇ ਨਾ ਉੱਥੇ ਲੋਕ ਰਿਸ਼ਤਾ ਮੰਗਦੇ ਆ, ਰਿਸ਼ਤਾ ਵਾਸਤੇ ਲੋਕ ਆਂਦੇ ਜਾਂਦੇ ਆ ਵੀ ਇਹ ਕੋਈ ਗੁੱਸੇ ਵਾਲੀ ਗੱਲ ਨਹੀਂ। ਹਾਂ, ਸਮਝਾਉਣ ਵਾਸਤੇ ਕਿਆ ਬਾਤ ਆ। ਮੈਂ ਕਹਿੰਦਾ ਮੁੰਜ ਦੀ ਰੱਸੀ 'ਚ ਮੋਤੀ ਪਰੋਤੇ ਸਿਆਣਿਆਂ ਦੇ ਐਸੇ ਅਖਾਣ। ਪਰ ਬਾਜੇ ਟਾਈਮ ਬੰਦੇ ਸਮਝਦੇ ਆ ਵੀ ਇਹ ਗੱਲ ਬੇਰੀ ਦੀ ਹੋਈ ਆ। ਗੱਲ ਤਾਂ ਇਹਦੇ ਵਿੱਚ ਬੜੀ ਵੱਡੀ ਹੋਈ ਆ। ਤੁਹਾਨੂੰ ਦੱਸਿਆ ਨਹੀਂ ਵੀ ਜੇ ਚੰਗਾ ਕਰੇਗਾ, ਜੇ ਨੀਅਤ ਤੇਰੀ ਸਾਫ਼ ਆ, ਜੇ ਤੂੰ ਕੁਛ ਕਰਨਾ, ਜੇ ਤੇਰੇ ਤੋਂ ਫੈਜ਼ ਆ, ਜਿਵੇਂ ਫਲਦਾਰ ਦਰਖਤਾਂ ਤੋਂ। ਸਿਆਣੇ ਕਹਿੰਦੇ ਵੀ ਜਿਹੜੇ ਖੂਹ ਤੋਂ ਕੋਈ ਪਾਣੀ ਨਾ ਭਰੇ ਉਹ ਖੂਹ ਵੀ ਸੁੱਕ ਜਾਂਦਾ। ਤੇ ਜਦੋਂ ਚੰਗਿਆਈ ਆਪਣੇ 'ਚ ਰੱਖਣੀ ਆ ਨਾ, ਫਿਰ ਵੱਟੇ ਖਾਣ ਵਾਸਤੇ ਤਿਆਰ ਹੋ ਜਾ। ਕਿਉਂ ਜੀ? ਬਿਲਕੁਲ। ਫਿਰ ਵੱਟੇ ਖਾਣ ਵਾਸਤੇ ਤਿਆਰ ਹੋ ਜਾ। ਤੇ ਹੁਣ ਮੌਸਮ ਆ, ਹੁਣ ਕਹਿੰਦੇ ਵੀ ਸਿਆਲਾ ਜਾ ਰਿਹਾ ਤੇ ਗਰਮੀਆਂ ਆ ਰਹੀਆਂ, ਅੱਧ ਵਿਚਾਲੇ ਆਬੂ ਜਿਹਾ ਮੌਸਮ ਆ ਵੀ ਰਾਤੀ ਠੰਡ ਹੁੰਦੀ ਆ, ਦਿਨੇ ਧੁੱਪ ਹੁੰਦੀ ਆ। ਤੇ ਹੁਣ ਉਹ ਇਹਨਾਂ ਦਿਨਾਂ ਦੇ ਵਿੱਚ ਨਾ ਬੇਰ ਪੱਕਦੇ ਆ। ਕਈ ਬੰਦਿਆਂ ਦੀਆਂ ਯਾਦਾਂ ਹੋਣਗੀਆਂ, ਅਸੀਂ ਆ ਪੁੱਛਦੇ ਵੀ ਆ, ਸਾਡੇ ਨਾਲ ਖਲੋਤੇ ਆ ਮੁੰਡੇ ਖੁੰਡੇ ਵੀ ਪੁਰਾਣੀ ਗੱਲ ਕੋਈ ਵੀ ਬੇਰੀ ਦੇ ਨਾਲ, ਵੀ ਬੇਰੀਆਂ ਦੇ ਨਾਲ ਕਿਵੇਂ ਬੰਦਿਆਂ ਦੇ ਰਿਸ਼ਤੇ ਜੁੜੇ ਆ। ਤੇ ਅੱਜ ਅਸੀਂ ਸਾਡੀ ਬੇਰੀ ਨੇ ਲਿਆ, ਇਹ ਆਸ਼ਕ ਅਲੀ ਦੇ ਡੇਰੇ ਅਸੀਂ ਖਲੋਤੇ ਆ, ਮਾਮੇ ਆਸ਼ਕ ਅਲੀ ਦੇ। ਤੇ ਇਹਨੂੰ ਪੁੱਛਦੇ ਆ ਵੀ ਇਹਦੀ ਬੇਰੀ ਨੂੰ ਕਿਵੇਂ ਇਹਨੇ ਕਰਕੇ 2 ਰੰਗਾਂ 3 ਰੰਗਾਂ ਦੇ ਬੀ ਆ। ਫਿਰ ਰਾਣਾ ਸਾਹਿਬ ਨੂੰ ਪੁੱਛਾਂਗੇ, ਬੂਟੇ ਨੂੰ ਪੁੱਛਾਂਗੇ, ਪੁਰਾਣੀਆਂ ਯਾਦਾਂ ਵੀ। ਤੇ अस्सलाम वालेकुम जी। वालेकुम सलाम। तू आप खाई जाना, आप दी बेरी है ते आप जुड़िया है भी तू सानू पुछ भी खाने कि नहीं खाने। हाँ जी, ਇਹਦੀ ਕਿੰਨੀ ਉਮਰ ਹੈ ਇਹਦੀ ਆਸ਼ਕ ਅਲੀ? ਇਹਦੀ ਹੈ 5-4 ਸਾਲ ਉਮਰ। 5-6-4 ਸਾਲ। ਅੱਛਾ, ਇੱਕ ਗੱਲ ਮਾਮਾ ਦੇਖ ਰਿਹਾ ਵੀ ਉੱਤੇ ਰੱਤੇ ਆ ਬੇਰ, ਅੱਛਾ ਕਿਤੇ ਚਿੱਟੇ ਆ ਤੇ ਕਿਤੇ ਸਾਈਜ਼ ਵੱਡਾ, ਮੋਟੇ ਵੀ ਆ। ਤੇ ਇਹ ਕੀ ਗੱਲ ਆ ਵੀ ਇਹ ਕਿਦਾਂ ਕਰਕੇ? ਉਹ ਜਿਹੜੀ ਆ ਨਾ ਰੱਤੀ, ਹਾਂ, ਉਹ ਲਾਈ ਸੀ ਬਗੈਰ ਗੁਠਲੀ ਤੋਂ ਬੀਜ ਆ ਉਹ। ਅੱਛਾ। ਹਾਂਜੀ, ਉਹਦੇ 'ਚ ਗੁਠਲੀ ਹੈ ਨਹੀਂ। ਅੱਛਾ, ਬੱਲੇ। ਤੇ ਉਹਦੇ ਤੇ ਪਿਓਂ ਚੜਾਇਆ ਇਹ ਗਿਓੜ। ਅੱਛਾ, ਇਹਨੂੰ ਮਰੂਦੀ ਵੀ ਕਹਿੰਦੇ ਇਹਨੂੰ। ਅਲੀ ਰਜ਼ਾ ਰੱਤਾ ਬੇਰ ਲਿਆ ਉਧਰੋਂ ਤੋੜ ਕੇ। ਅੱਛਾ, ਛੋਟੇ ਸੇਬ ਵਰਗਾ ਵਾ। ਹਾਂਜੀ। ਅੱਛਾ, ਉਹਦੇ ਤੇ ਪਿਓਂ ਚੜਾਇਆ ਇਹ। ਰੰਗ ਦੇਖ ਬੇਰ ਦਾ। ਰੰਗ ਬੜਾ ਬੇਹਤਰੀਨ। ਸਭ ਤੋਂ ਵੱਡੀ ਖੂਬੀ ਹੈ ਇਹਦੀ ਗਿਟਕ ਹੈ ਨਹੀਂ। ਗਿਟਕ ਉਹ ਕਹਿੰਦਾ ਹੈ ਨਹੀਂ। ਹਾਂ, ਗਿਟਕ ਹੈ ਨਹੀਂ। ਮੈਂ ਵੈਸੇ ਪਹਿਲੀ ਦਫਾ ਦੇਖੀ ਆ ਕਿ ਨਾ ਗੁਲਾਬ ਤਾਂ ਦੇਖਿਆ 3-4 ਰੰਗਾਂ ਵਾਲਾ, ਪਰ ਬੇਰੀ ਜਿਹੜੀ ਹੈ ਨਾ ਵੀ ਇਸ ਤਰ੍ਹਾਂ 3-4 ਕਿਸਮ ਦੀ ਅਲੱਗ-ਅਲੱਗ ਪਿਉਂਦ ਕੀਤੀ ਹੋਈ ਨਾ, ਪਰ ਫਿਰ ਹੈ ਵੀ ਬਹੁਤ ਜ਼ਬਰਦਸਤ ਕਿਸਮ। 2-3 ਬੂਟੇ ਉਧਰ ਨਵੇਂ ਲਾਏ ਆ ਔਰ ਲਹਿਦਾ ਨਸਲਾਂ ਦੇ ਆ। ਅੱਛਾ, ਉਹ ਛੋਟੇ ਬੂਟੇ ਆ ਜੀ। ਨਹੀਂ ਤੂੰ ਇਹ ਦੱਸ ਵੀ ਇਹਨੂੰ ਸਿਉ ਕਿਹੜੇ ਨੂੰ ਸਾਦੇ ਆ? ਬਗੈਰ ਬੀ ਵਾਲੇ ਨੂੰ ਕਿ ਇਹਨੂੰ ਬੀ ਵਾਲੇ ਨੂੰ? ਸਿਉ ਨੂੰ ਵੀ ਸਾਦੇ ਆ ਜਿਹਦੇ ਚ ਬੀ ਹੈ ਨਹੀਂ, ਸਊ ਬੇਰ ਹੈ। ਅੱਛਾ, ਇਹ ਸਊ ਰੰਗ ਕਰਕੇ ਵੀ ਕਹਿੰਦੇ ਆ ਹੈ। ਆ ਗਿਆ ਰੰਗ। ਆਏ ਹਾਏ ਹਾਏ, ਇਹਨੂੰ ਸਊ ਨਹੀਂ ਕਹਿਣਾ ਤੇ ਹੋਰ ਕੀ ਕਹਿਣਾ? ਨਹੀਂ ਬਹੁਤ ਇਸ ਪਾਸੋਂ ਆ ਕੇ ਦਿਖਾਈ ਇਹਦਾ, ਦਿਖ ਰਿਹਾ ਇਹਦਾ ਸੇਬ ਦਾ ਕਲਰ। ਕੋਈ ਬੰਦਾ ਕਹਿ ਦੂਗਾ ਵੀ ਇਹ ਬੇਰ ਨਹੀਂ? ਛੋਟਾ ਸੇਬ ਇਹਨੂੰ ਕੋਈ ਕਹਿ ਦੂਗਾ ਵੀ ਇਹ ਬੇਰ ਆ? ਇਹਨੂੰ ਕੋਈ ਵੀ ਨਹੀਂ ਕਹਿਣ ਲੱਗਿਆ ਬੇਰ। ਇਹ ਤਾਂ ਸੇਬ ਆ ਜੀ, ਸੇਬ। ਰਾਣਾ ਸਾਹਿਬ ਨੂੰ ਚੈੱਕ ਕਰਾਓ, ਖਾ ਕੇ ਦੇਖੋ। ਰਾਣਾ ਸਾਹਿਬ ਖਾ ਕੇ ਦੇਖੋ। ਇਹ ਖਾ ਕੇ ਤਾਂ ਮੈਂ ਕੈਮਰੇ ਤੋਂ ਬਾਅਦ ਹੀ ਦੇਖੂੰਗਾ। ਨਹੀਂ ਤੁਹਾਡੇ ਨਹੀਂ ਹੈ। ਨਹੀਂ ਕਹਿੰਦਾ ਕੈਮਰੇ 'ਚ ਨਹੀਂ ਮੈਂ ਖਾਣਾ। ਅੱਜ ਤਾਂ ਜੁੜ ਗਿਆ। ਕੀ ਬਾਤ ਆ। ਨਹੀਂ ਵੀ ਟੇਸਟ ਵੀ ਜਿਹੜਾ ਵਾ ਨਾ, ਸੇਬ ਵਾਲਾ ਬਹੁਤ ਵਾਧੂ ਆ। ਦੇਖੋ ਬੇਰ ਜਿਹੜੇ ਆਮ ਨਹੀਂ, ਸੇਬ ਜਿਹੜੇ ਹੁੰਦੇ ਨਾ ਉਹ ਫਿੱਕੇ ਜਿਹੇ ਹੁੰਦੇ ਆ। ਇਹ ਜਿਹੜਾ ਵਾ ਨਾ ਹਲੇ ਪੱਕਿਆ ਨਹੀਂ ਹੈ, ਲੇਕਿਨ ਖੱਟਾ ਮਿੱਠਾ ਜਿਹਾ ਬੜਾ ਜ਼ਬਰਦਸਤ ਕਿਸਮ ਦਾ ਜਿਹੜਾ ਵਾ ਨਾ ਹੈ। ਬੇਰ ਜਿਹੜੇ ਨਾ ਪੱਕੇ ਦਾ ਬਹੁਤ ਟੇਸਟ ਵਾਧੂ ਹੈ। ਹਾਂ, ਹਲੇ ਮੈਂ ਤੁਹਾਨੂੰ ਕਹਿ ਰਿਹਾ ਕਿ ਹਲੇ ਪੱਕਿਆ ਨਹੀਂ ਹੈ। ਤੇ ਲੇਕਿਨ ਆਹ ਸੇਬ ਵਾਲਾ ਹੀ ਆ, 골ਡਨ ਸੇਬ ਨਹੀਂ ਜਿਹੜਾ ਉਹ ਕਰੰਚ ਆ ਨਾ ਉਹਦਾ, 골ਡਨ ਸੇਬ ਆ ਉਹਦੇ ਵਾਲਾ। ਅੱਛਾ, ਇੱਕ ਨਾ ਬੇਰ ਹੁੰਦੇ ਸੀ ਰੱਤੇ ਰੰਗ ਦੇ ਨਿੱਕੇ ਨਿੱਕੇ। ਆ ਦੇਖੋ ਜੀ, ਇਹਦੇ ਵਿੱਚ ਸਿਰਫ ਨਿਸ਼ਾਨ ਆ ਬੀ ਦਾ, ਬੀ ਹੈ ਨਹੀਂ ਵਿੱਚ। ਇਸ ਗੱਲੋਂ ਸੱਚਾ ਆਸ਼ਕ ਅਲੀ, ਬੀ ਹੈ ਨਹੀਂ, ਨਿਸ਼ਾਨ ਜਿਹਾ ਬਣਿਆ। ਗਿਟਕ ਹੁੰਦੀ ਨਾ, ਗਿਟਕ ਨਿਸ਼ਾਨ ਇਹਦੇ 'ਚ ਸੇਬ ਤਰ੍ਹਾਂ ਦਾ ਬੀਜ, ਜਿਵੇਂ ਪੋਲਾ ਨਹੀਂ ਹੁੰਦਾ, ਜਿਵੇਂ ਸੇਬ ਦੇ ਵਿੱਚ ਦਾਣਾ ਹੁੰਦਾ ਬੀਜ ਦਾ, ਉਸੇ ਤਰੀਕੇ ਦੇ ਦਾਣਾ ਇਹਦੇ 'ਚ। ਅੱਛਾ, ਇੱਕ ਗੱਲ ਆ ਕੱਚਾ ਵੀ ਅਗਰ ਇਹਦੇ ਵਿੱਚ ਬੀਜ ਨਹੀਂ ਹੈ ਫਿਰ ਇਹ ਪੈਦਾ ਕਿੱਥੋਂ ਹੁੰਦਾ? ਆ ਲੱਗਦੀ ਆ
ਦਾਬ ਕੀ ਸਾਦੇ ਪਿਉਂਦ ਲੱਗਦੀ ਪਿਉਂਦ ਲੱਗਦੀ ਲੱਗਦੀ ਆ ਆਖਰ ਬੀਜ ਨਾਲ ਹੀ ਪੈਦਾ ਹੋਈ। ਨਹੀਂ ਕਈ ਚੀਜ਼ਾਂ ਦੇ ਆ ਬੀਜ ਜਿਹੜੇ ਜਿਹੜੇ ਆ ਨਾ ਇਹ ਜਿਹੜੀ ਪਹਿਲੇ ਬੇਰੀ ਸੀ ਨਾ ਨਹੀਂ ਇਹ ਬੀਜ ਪਹਿਲੇ ਇੱਕ ਕਿਸਮ ਦੀ ਸੀ ਜਿਸ ਬੇਰੀ। ਤਰ੍ਹਾਂ ਫਿਰ ਸੇਬ ਦੇ ਵਿੱਚ ਬੀਜ ਆ ਲਿਆ ਨਾ ਕੇ ਪਿਉਂਦ ਹੋਈ ਇਸ ਤਰ੍ਹਾਂ ਬਰੀਕ ਜਿਹਾ ਬੀਜ ਆ, ਇਹ ਤਾਂ ਫਿਰ ਕਾਰੀਗਰ ਬੰਦੇ ਹੀ ਜਮਾਉਂਦੇ ਆ ਨਾ ਉਹਨੂੰ। ਹਾਂ ਨਹੀਂ ਇਹ ਤਾਂ ਹੁਣ ਲੜਾਈ ਪਾਈ ਖੜਾ ਅਭੀ ਆਂਡਾ ਪਹਿਲਾਂ ਆਇਆ ਸੀ ਕਿ ਮੁਰਗੀ ਹਾਂ ਹੈ ਕਿ ਨਹੀਂ ਕਮਲਾ ਬੰਦਾ ਨਹੀਂ ਯਾਰ ਮੇਰੀ ਇੱਕ ਗੱਲ ਸੁਣੋ ਨਾ, ਹੁਣ ਬੀਜ ਤੋਂ ਬਗੈਰ ਚੀਜ਼ ਪੈਦਾ ਕਿਵੇਂ ਹੋਈ? ਹਾਂ ਯਾਰ ਤੂੰ ਸਮਝਿਆ ਨਹੀਂ ਆ ਜਿਹੜੇ ਲਾਲ ਦਾ ਨਾ ਬੇਰ ਪਰਲੇ ਪਾਸੇ ਜਿਹੜੇ ਗੋਲ ਆ ਇਹ ਹੁਣ ਪਹਿਲੇ ਗੋਲ ਬੇਰ ਸੀਗੇ, ਟਾਣਾ ਜਿਹੜਾ ਥੱਲੇ ਸੀ ਉਹ ਗੋਲ ਬੇਰ ਸੀ। ਇਹ ਜਿਹੜੇ ਅਸਲ ਸਿਓ ਨਹੀਂ ਆਪਣੇ ਹੁੰਦੇ ਸੀ ਆ ਰਾਣੇ ਸ਼ੇਰ ਮੰਦੇ ਦੇ ਪੱਕੀ ਸੜਕ ਦੇ ਨਾਲ ਬੇਰ ਉਹ ਨਹੀਂ ਹੈ। ਨਹੀਂ ਮੈਂ ਉਹ ਟਾਣੀ ਪਿਓ ਮੈਂ ਦੀ ਜਵਾਬ ਉਹ ਨਹੀਂ ਹੈ ਇਹ। ਨਹੀਂ ਮੈਂ ਜਵਾਬ ਉਹ ਦਿੰਦਾ ਤਾਂ ਲਮਚੂ ਸੀ ਯਾਰ ਉਹ ਲਮਚੂ ਸੀ ਤੂੰ ਉਹ ਨਹੀਂ ਹੈ। ਉਹ ਕਮਾਦ ਇੱਥੇ ਦਾ ਟਾਣੀ ਬੀਜ ਉਹਦੀ ਵੀ ਦੇਖਿਆ ਹੈ ਯਾਰ, ਇੱਥੇ ਵੇਚਿਆ ਉਹ ਵੀ ਆ ਦੇਖੇ ਨਾ ਉਹ ਨਹੀਂ ਹੈਗਾ ਯਾਰ, ਉਹ ਹੈ ਹੀ ਨਹੀਂ ਨਸਲ। ਕਮਾਦ ਦਾ ਬੀਜ ਦੇਖਿਆ ਜਿਸ ਤਰ੍ਹਾਂ ਕਿ ਆਮ ਬੀਜ ਕਣਕ ਦਾ ਬੀਜ ਪਾਉਂਦੇ, ਜੌਂ ਦਾ ਬੀਜ ਪਾਉਂਦੇ। ਜਿਹੜਾ ਉਹ ਇੱਕ ਬੰਦਾ ਗੱਲ ਕਰੋ ਉਹਦੀ ਜਿਹੜੀ ਅੱਖ ਆ ਨਾ ਕਮਾਦ ਦੀ, ਹਾਂਜੀ। ਉਹ ਜੰਮਦੀ ਆ, ਇਹਦੀ ਕਿਹੜੀ ਚੀਜ਼ ਫੁੱਟਦੀ ਆ ਦੱਸੋ ਨਾ। ਨਹੀਂ ਯਾਰ ਪੌਦਾ ਜਿਹੜਾ ਹੁੰਦਾ ਨਾ, ਪੌਦੇ 'ਚ ਤਾਂ ਹਰ ਚੀਜ਼ ਜਿਹੜੀ ਹੈ ਨਾ, ਮੈਜੋਰਿਟੀ ਪੌਦਿਆਂ ਦੀ ਜਿਹੜੀ ਕਲਮ ਤੋਂ ਲੱਗਦੀ ਆ, 80% ਪੌਦੇ ਕਲਮ ਤੋਂ ਚੱਲਦੇ ਆ। ਬਲਕਿ ਹੁਣ ਜਿਹੜਾ ਨਵਾਂ ਟਿਸ਼ੂ ਕਲਚਰ ਵਾਲਾ ਨਾ, ਉਹਦੇ 'ਚ ਆ ਵੀ ਨਹੀਂ ਜ਼ਰੂਰੀ ਹੈ। ਆ ਪੱਤਾ ਨਾ ਜਿਹੜਾ, ਇਹਦੇ 'ਚ ਸੈਂਕੜਿਆਂ ਸਾਲ ਹਰ ਸੈੱਲ ਜਿਹੜਾ ਵਾ ਨਾ ਉਹ ਪੌਦਾ ਬਣਦਾ ਵਾ। ਇਹ ਤਾਂ ਟਿਸ਼ੂ ਵਾਲੇ ਆ। ਹਾਂ ਟਿਸ਼ੂ ਵਾਲਾ, ਹਾਂ ਲੇਕਿਨ ਕਲਮ 'ਚ ਵੀ ਜਿਹੜਾ ਵਾ ਨਾ ਇਹ ਚੱਲਦੇ ਆ। ਤੇ ਇਹ ਨਾ ਕਈ ਚੀਜ਼ਾਂ ਦੇ ਬੀਜ ਜਿਹੜੇ ਹੁਣ ਕੇਲੇ ਦਾ ਵਾ ਜਿਹੜਾ ਵਾ, ਕੇਲੇ ਦਾ ਬੀਜ ਜਿਹੜਾ ਹੁੰਦਾ ਵਾ ਕਿੰਨਾ ਕੁ ਬਰੀਕ ਹੁੰਦਾ ਵਾ। ਆਮ ਤੌਰ ਤੇ ਕੇਲੇ ਕਿਤੋਂ ਉਸ ਨਹੀਂ ਚੱਲ ਰਹੇ ਹੁੰਦੇ ਆ ਨਾ। ਹੁਣ ਖਜੂਰਾਂ ਜਿਹੜੀਆਂ ਵਾ, ਖਜੂਰਾਂ ਗਿਟਕ ਵਾਲੀ ਤੇ ਇੱਕ ਖਜੂਰ ਉਗਦੀ ਆ, ਜਿਹੜੀਆਂ ਨਾਲ ਬੱਚੇ ਉਗਦੇ ਆ ਖਜੂਰਾਂ ਦੇ, ਹੈ ਉਹ ਗਿਟਕ ਤੋਂ ਤਾਂ ਨਹੀਂ ਉਗਦੇ ਹੈ। ਰਹਿਣਾ ਯਾਰ ਆਪਾਂ ਕੋਈ ਇਹਨੂੰ ਸਫਾਈ ਦੇਣ ਦੇ ਜ਼ਿੰਮੇਦਾਰ ਆ। ਹਾਂ ਨਹੀਂ ਉਹ ਹਾਂ ਤੂੰ ਕਰ ਲਾ 15 ਤੇ ਕਾਲ ਜਾਂ ਸੱਦ ਲਾ ਜਿਹਨੂੰ ਸੱਦਣਾ। ਸਵਾਲ ਕੋਈ ਚੱਜ ਸੂਰ ਦਾ ਕਰ। ਆ ਬੇਰ ਖਾਦਾ ਹੈ ਨਾ ਚਿੜੀਆਂ ਦਾ, ਆ ਦਿਖਾ। ਇਹ ਚੌਰੀ ਆਸ਼ਿਕ ਅਲੀ ਕਿੰਨਾ ਕੁ ਜਾਨਵਰ ਆਂਦਾ? ਇਹਨੂੰ ਜਾਨਵਰ ਬਹੁਤ ਖਾਂਦਾ। ਮੈਂ ਕਹਿੰਦਾ ਖਾਂਦੇ ਹੀ ਜਾਨਵਰ ਆ। ਇਹਨੂੰ ਇਹ ਤਾਂ ਜਿਵੇਂ ਦੇਖ ਕਲੈਰੀ ਬਹੁਤ ਖਾਂਦੀ। ਕੈਮਰੇ 'ਚ ਨਹੀਂ ਆ ਰਿਹਾ ਪਰ ਵਿੱਚੋਂ ਬੇਰ ਸਾਰੇ ਖਾਦੇ ਪਏ। ਅੱਛਾ ਚਿੜੀਆਂ। ਇੱਕ ਤਾਂ ਉਹ ਲਾਲ ਬੇਰ ਆ, ਦੂਸਰੇ ਆ ਮੋਟੇ ਬੇਰ ਆ, ਉਹ ਤੀਸਰੇ ਪਰਲੇ ਪਾਸੇ ਤੀਸਰੇ ਤਰ੍ਹਾਂ ਦੇ ਬੇਰ ਨਹੀਂ ਆ। ਇਹ ਇੱਕੋ ਹੀ ਆ ਇਹ। ਅੱਛਾ ਅੱਛਾ ਇੱਕੋ ਹੀ ਪਿਉਂ ਦੇ ਕੀਤੇ ਸੀ 3-4, ਅੱਛਾ ਅੱਛਾ ਲੇਕਿਨ ਚੱਲੀ ਆ ਇੱਕ ਪਿਉਂ ਦਾ। ਦੋ ਹਾਂ ਦੋ ਇੱਕ ਉਹ ਆ, ਉਹ ਵੀ ਇਹਦੇ ਨਾਲ ਦੇ ਆ ਜੋ ਵੀ ਉਹ ਵੀ ਦਿਖਾਣੇ। ਅੱਛਾ ਜਿਹੜੀ ਅੰਜਮ ਗੱਲ ਕਰ ਰਿਹਾ ਸੀ ਨਾ, ਪਹਿਲੇ ਬੇਰ ਜਿਹੜੇ ਹੁੰਦੇ ਸੀ, ਦੋ ਹੁੰਦੇ ਸੀ ਛੋਟੇ ਬੇਰ, ਅੱਛਾ ਇੱਕ ਗੋਲ ਹੁੰਦੇ ਸੀ, ਹਾਂ। ਇੱਕ ਹੁੰਦੇ ਸੀ ਥੋੜੇ ਜਿਹੇ ਲੰਬੇ, ਹਾਂ, ਲੰਬੇ ਬਹੁਤੇ ਹੁੰਦੇ। ਨਹੀਂ। ਇੱਕ ਉਸ ਤੋਂ ਜ਼ਿਆਦਾ, ਜਿਹੜੇ ਉਸ ਤੋਂ ਜ਼ਿਆਦਾ ਸੀ ਉਹ ਸੀ ਸਿਉ। ਆਹ ਜਿਹੜੇ ਥੋੜੇ ਜਿਹਾ ਲੰਬੇ ਸੀ ਉਹਨੂੰ ਸਿਓ ਕਹਿੰਦੇ ਸੀ। ਹਾਂ ਤੇ ਉਹ ਸਿਉ ਨੇ, ਲੇਕਿਨ ਉਹ ਹੁਣ ਗੱਲ ਜਿਹੜੀ ਕਹਿ ਰਿਹਾ ਨਾ ਬੇਰੀਆਂ ਵਾਲੀ, ਅਸੀਂ ਤਾਂ ਪ੍ਰਾਇਮਰੀ ਸਕੂਲ 'ਚ ਪੜ੍ਹਦੇ ਸੀ ਨਾ, ਉਹ ਚਵਾਨੀ ਇਕੱਠੀ ਕਰਦੇ ਸੀ, 8 ਜਣੇ 2 ਰੁਪਏ ਬਣ ਜਾਂਦੇ ਸੀ। ਉਹ ਨਾਲ ਸੀ ਪਿੰਡ ਦੇ ਇੱਕ ਬੇਰੀਆਂ ਦਾ ਬਾਗ, ਉੱਥੇ ਚਲੇ ਜਾਣਾ। ਇੱਕ ਆ ਜਿਹੜੀ ਇੱਕ ਉਹ ਸੀ ਤੇ ਇੱਕ ਆ ਹੈ। ਤੇ ਉਹ 2 ਰੁਪਏ ਦੇ ਬੇਰ ਲੈਣੇ ਤੇ 4 ਰੁਪਏ ਦੇ ਵੈਸੇ ਰਾਹ 'ਚੋਂ ਤੋੜ ਰਾਣਾ ਲੈਣੇ। ਸਾਹਿਬ ਤੁਸੀਂ ਜਿਹੜੀ ਬੇਰੀ ਦੀ ਗੱਲ ਕਰ ਰਹੇ ਆ ਨਾ, ਹਾਂ ਉਹ ਬੇਰੀ ਹੁੰਦੀ ਆ ਆਪਣਾ ਇੱਕ ਮਿੰਟ, ਕੀੜੇ ਆ ਜਰਾ। ਨਹੀਂ ਮਾਮਾ ਕਰ ਗੱਲ। ਉਹ ਬੇਰੀ ਹੁੰਦੀ ਆ ਆਪਣੇ ਪਹਾੜੀ ਇਲਾਕੇ 'ਚ। ਹਾਂ ਉਹ ਛੋਟੀ ਬੇਰ, ਕੱਦ ਵੀ ਛੋਟਾ ਹੁੰਦਾ ਉਹਦਾ, ਬੇਰ ਬਰੀਕ ਹੁੰਦਾ ਤੇ ਲੇਕਿਨ ਉਹ ਮਿੱਠਾ ਬਹੁਤ ਹੁੰਦਾ। ਮਿੱਠਾ ਬਹੁਤ ਹੁੰਦਾ। ਇੱਕ ਦੇਸੀ ਬੇਰੀ ਇੱਥੇ ਆਪਣੇ ਉੱਥੇ ਖੜੀ ਆ, ਉਹਦੇ ਗੋਲ ਆ ਬੇਰ, ਉਹ ਹਜੇ ਛੋਟੇ ਛੋਟੇ ਲੱਗੇ ਆ। ਉਹ ਇੱਥੇ ਸਰਵਰ ਦੇ ਖੜੀ ਆ। ਨਹੀਂ ਆ ਤਾਂ ਮਾਸ਼ਾਅੱਲਾ ਬੇਰੀ ਜਿਹੜੀ ਆ ਜੀ, ਇਹ ਤਾਂ ਬੜੀ ਨਸਲੀ ਬੇਰੀ ਹੈ। ਇਹ ਤਾਂ ਸ਼ਾਦੀ ਤੇ ਝਾੜ ਤੇ ਬੱਚਿਆਂ ਨੇ ਬਹੁਤ ਬੇਰ ਲੱਗਿਆ ਹੋਇਆ ਸੀ, ਅੱਛਾ ਖੀਰ ਦਾ ਸੀ। ਕਈ ਬੇਰੀਆਂ ਦੇ ਬੇਰ ਤਾਂ ਅਸ਼ਕਲੀ ਐਸੇ ਹੁੰਦੇ ਸੀ ਕਿ ਉਹ 10-10 ਦਿਨ 15-15 ਦਿਨ ਵੀ ਨੀਚੇ ਪੈ ਰਹਿੰਦੇ ਸੀ ਨਾ। ਹਾਂ ਉਹ ਖਰਾਬ ਸੁੱਕੇ ਬੇਰ ਵੀ ਬੜੇ ਅੱਛੇ ਹੁੰਦੇ ਸੀ। ਉਹ ਸਫੈਦਾ ਬੇਰ ਆ। ਹੈ ਉਹ ਸਫੈਦਾ ਬੇਰ ਆ। ਹਾਂ ਉਹ ਲੰਬੇ ਬੇਰ ਹੁੰਦੇ ਨਾ ਜਿਹੜੇ ਪਿਉਂਦੀ, ਹਾਂ ਸਫੈਦਾ ਬੇਰ ਉਹਨੂੰ ਕਹਿੰਦੇ ਆ। ਨਹੀਂ ਪਿੰਦੀ ਵੀ ਦੇਖੇ ਦੂਸਰੇ। ਅੱਛਾ ਇਹ ਜਿਹੜੇ ਇੱਕ ਗਲ ਘੋਟੂ ਬੇਰ ਹੁੰਦੇ ਸੀ। ਉਹ ਇਹ ਗੋਲ ਹੀ ਬੇਰ ਆ ਨਾ, ਦੇਸੀ ਜਿਹੜੀ ਗੋਲ ਬੇਰ, ਹਾਂ ਜਿਹਦੇ ਤੇ ਇਹ ਪਿਉਂਦ ਹੁੰਦਾ ਆ। ਹਾਂ ਹਾਂ ਉਹ ਜੰਗਲੀ ਬੇਰੀ ਆ ਹਾਂ, ਜਿਹੜੀ। ਉਹ ਦੇਸੀ ਬੇਰੀ ਤੇ ਪਿਉਂਦ ਹੁੰਦਾ ਇਹ। ਕੈਸਾ ਨਾ ਇਹਦੇ ਚੋਂ ਖੁਸ਼ਬੂ ਆ ਰਿਹਾ। ਹਾਂ ਬਈ ਇੱਥੋਂ ਖਲੋਤਿਆ ਆਏ ਹਾਏ ਹਾਏ, ਆਹਾ ਕੀ ਬਾਤ। ਬੇਰਾਂ ਦੀ ਖੁਸ਼ਬੂ ਜੇ ਕਿਸੇ ਬੰਦੇ ਨੂੰ ਚੇਤੇ ਹੋਵੇ, ਪੱਕੇ ਬੇਰ ਦੀ, ਮੈਂ ਕੱਚੇ ਦੀ ਗੱਲ ਨਹੀਂ ਕਰਦਾ, ਇਸ ਬੇਰ ਦੀ ਖੁਸ਼ਬੂ ਜੇ ਕਿਸੇ ਬੰਦੇ ਨੂੰ ਚੇਤੇ ਹੋਵੇ। ਇਹ ਪੁਰਾਣਾ ਟੁੱਟਿਆ ਹੋਇਆ। ਆਏ ਹਾਏ ਹਾਏ ਪੁਰਾਣਾ ਟੁੱਟਿਆ ਹੈ ਨਾ, ਉੱਤੋਂ ਡਿੱਗਿਆ ਕਰੇ। ਆਹਾ ਬੱਲੇ ਕੀ ਬਾਤ ਆ, ਵਾਹ ਜੀ ਵਾਹ। ਮੈਂ ਕਿਹਾ ਖੀਰ ਦੀ ਖੁਸ਼ਬੂ ਖੀਰ ਦੀ ਹੈ। ਅੱਛਾ ਜਿਹੜਾ ਬੇਰੀ ਦਾ ਦਰਖਤ ਆ ਨਾ,
ਇਹਦੀ ਤੁਸੀਂ ਇਹ ਲਾ ਲਓ ਹਿਸਾਬ ਫਜ਼ੀਲਤ ਦਾ ਵੀ ਕੁਰਾਨ 'ਚ ਵੀ ਜਿਹੜਾ ਵਾ ਨਾ ਹਾਂਜੀ। ਇੱਕ ਸਿਦਰਾਤੁਲ ਮੁੰਤਹਾ ਵਾਲਾ ਜਿਹੜਾ ਵਾ ਹਾਂਜੀ ਉਹ ਬੇਰੀ ਦਾ ਹੀ ਆ ਨਾ। ਅਖਸ਼ ਬੋਲੇ। ਹਾਂ ਰਾਣਾ ਸਾਹਿਬ ਬੇਰੀ ਦੇ ਵਿੱਚ ਇੱਕ ਹੋਰ ਸਿਫਤ ਬਹੁਤ ਵੱਡੀ ਹੈ, ਹਾਂ ਇਹ ਛਾਵਾ ਨਹੀਂ ਕਰਦੀ। ਹਾਂ ਇਹਦੇ ਥੱਲੇ ਜਿਹੜੀ ਚੀਜ਼ ਮਰਜ਼ੀ ਤੁਸੀਂ ਕਾਸ਼ਤ ਕਰ ਲਓ ਹਾਂ ਉਹ ਤਿਆਰ ਉੱਗ ਜਾਂਦੀ ਆ, ਯਾਨੀ ਕਿ ਤਿਆਰ ਹੋ ਵਰਨਾ ਗਈ। ਆਮ ਤੌਰ ਤੇ ਦਰਖਤ ਦੇ ਥੱਲੇ ਕੋਈ ਸ਼ੈ ਉੱਗਦੀ ਨਹੀਂ। ਹਾਂ ਅੱਛਾ ਦੂਸਰਾ ਫਿਰ ਇਹਦਾ ਇਹ ਆ ਕਿ ਬੇਰੀ ਵਾਲਾ ਸ਼ਾਇਦ ਦੁੱਗਣੇ ਤੇ ਜੇ 1000 ਰੁਪਏ ਸ਼ਾਇਦ ਦਾ ਰੇਟ ਆ, ਬੇਰੀ ਵਾਲੇ ਦਾ 2000 ਆ, ਜੇ 2000 ਆ ਤੇ ਇਹਦਾ 4000 ਇਹਦਾ ਰੇਟ ਸ਼ਹਿਦ ਦਾ ਬਹੁਤ ਆ। ਬਹੁਤ ਤੇਜ਼। ਹਾਂਜੀ ਬੇਰੀ ਦਾ ਬਹੁਤ ਤੇਜ਼। ਅਰੇ ਇਹ ਹੁਣ ਬਹੁਤੇ ਸਾਰੇ ਰੌਲੇ ਹੋਏ ਵੀ ਉਦੋਂ ਤੋਂ ਆ ਜਦੋਂ ਤੋਂ ਲੋਕਾਂ ਨੇ ਗੰਨਾ ਛੱਡਿਆ ਤੇ ਬੇਰ ਛੱਡੇ, ਹਾਂ ਕਿਉਂਕਿ ਇਹ ਸਾਡਾ ਫਲ ਅਸਲ ਇਹੀ ਇੱਕੋ ਹੀ ਫਲ ਸੀ। ਹੋਰ ਤਾਂ ਨਾ ਕੋਈ ਸੇਬ ਨਾ ਕੇਲੇ ਨਾ ਉਹ ਤਾਂ ਹੈ ਹੀ ਨਹੀਂ ਸੀ, ਬੇਰ ਹੀ ਹੁੰਦੇ ਸੀ। ਅੱਛਾ ਬੜਾ ਨਾ ਰੂਹ ਖੁਸ਼ ਹੋਇਆ ਵੀ ਇਧਰੋਂ ਸਮਝੋ ਬੇਰੀਆਂ 2 ਤਿਆਰ ਹੋ ਗਈਆਂ। ਮੈਂ ਵੀ ਬੇਰੀ ਲਾਈਆਂ ਜੀ, 2 ਲਾਈਆਂ। ਉਹ ਕੱਲ ਮਿੱਠੇ ਦਾ ਬੂਟਾ ਲਾਇਆ, ਮੈਂ ਇੱਕ ਲੰਮੇ ਬੇਰ ਦੀ ਲਾਈ ਆ ਹੈ। ਉਹ ਮਿੱਠੇ ਦਾ ਕੱਲ ਇੱਕ ਬੂਟਾ ਲਾਇਆ। ਤੇ ਲੱਗੇ ਮਿੱਠੇ ਨੂੰ? ਨਹੀਂ ਹਾਲੇ ਤਾਂ ਕਿੱਥੇ ਕੱਲ ਲਾਇਆ ਅਜੇ ਲੱਗੇ। ਅੱਛਾ ਅੱਛਾ ਉਹ ਨਾ ਬੇਰੀਆਂ ਜੀ 2 ਲਾਈਆਂ। ਇੱਕ ਗੋਲੂ ਬੇਰ ਜਿਹੜੇ ਦੇਸੀ ਨਾ ਨਿੱਕਾ ਹੁੰਦਾ ਸੀ ਬੇਰ, ਇਹ ਤਾਂ ਮੋਟੇ ਮੋਟੇ ਆ ਨਾ, ਦੇਸੀ ਬੇਰ ਨਿੱਕਾ ਸੀ। ਜਿਹੜਾ ਲਮਚੂ ਬੇਰ ਸੀ ਨਾ ਉਹ ਵੀ ਐਡਾ ਮੋਟਾ ਨਹੀਂ ਹੁੰਦਾ ਸੀ ਇੰਨਾ। ਨਹੀਂ ਉਹ ਲੰਬਾਈ ਚ ਹੁੰਦਾ। ਹਾਂ ਤੇ ਉਹ ਵੀ ਹੁਣ ਤੁਹਾਨੂੰ ਦਿਖਾਣੇ ਆ ਜਾ ਕੇ। ਲਮਚੂ ਉਹਦੇ ਲਮਚੂ ਉਹੀ ਸਫੈਦਾ ਹੀ ਆ। ਹਾਂ ਉਹ ਤੁਹਾਨੂੰ ਬੇਰ ਵੀ ਦਿਖਾਣੇ ਆ। ਗੋਲ ਬੇਰ ਤੁਹਾਨੂੰ ਦਿਖਾਤੇ, ਸਊ ਬੇਰ ਤੁਹਾਨੂੰ ਦਿਖਾਤੇ, ਗਹਿਰੀ ਕੀ ਦੱਸਿਆ ਸੀ, ਗੰਬਰ ਕੀ ਕਹਿੰਦਾ ਜੀ, ਗੌੜ ਤੁਹਾਨੂੰ ਦਿਖਾਤੇ, ਗੌੜ ਬੇਰ, ਗਲ ਘੋਟੂ ਦਿਖਾਤੇ। ਤੇ ਹੁਣ ਤੁਹਾਨੂੰ ਅਸੀਂ ਦਿਖਾਣੇ ਆ ਜਾ ਕੇ ਸਫੈਦਾ। ਆ 2 ਬੂਟੇ ਬਾਂਸਾਂ ਦੇ ਆ ਤੇ ਟਰਾਲੀ ਬਾਂਸਾਂ ਦੀ ਲਾਈ ਇਹਨਾਂ ਨੇ ਪੂਰੀ। ਤੇ ਇਦਾਂ ਹੀ ਮੈਂ ਤੁਹਾਨੂੰ ਦਿਖਾਉਂਗਾ ਆਪਣੇ ਵਾਲੇ ਬਾਂਸ ਵੀ। ਅੱਛਾ ਜੀ ਆ ਦੇਖੋ ਰੱਬ ਦੀ ਜ਼ਾਤ ਦੀ ਕੁਦਰਤ ਵੀ ਹੁਣ ਬੂਰ ਲੈ ਲਿਆ, ਰੱਬ ਇਹਨੂੰ ਕਾਮਯਾਬ ਕਰੇ। ਇਹ ਅੰਬ ਨੇ ਹੁਣ ਬੂਰ ਲੈ ਲਿਆ ਤੇ ਅੰਬ ਐਸਾ ਬੂਟਾ ਬਈ ਇੱਕ ਹੀ ਜੇ ਬੂਟੇ ਨੂੰ ਪੂਰਾ ਬੂਰ ਪੱਕ ਜੇ ਨਾ, ਅੱਜ ਹਨੇਰੀਆਂ ਨੂਰੀਆਂ ਤੋਰਾਂ ਪਰਾਂ ਨਾ ਹੋਵੇ ਤਾਂ ਇਹ ਭਾਵੇਂ ਇੱਕ ਪਿੰਡ ਵਾਸਤੇ ਇੱਕ ਬੂਟਾ ਹੀ ਬੜਾ। ਉਹ ਤੀਰਾ ਭਲਾ ਬੜੇ ਬੇਰ ਡਿੱਗੇ ਯਾਰ। ਵਾਹ ਗਈ ਵਾਹ। ਬੇਰੀ ਦਾ ਨਾ ਕਿਉਂਕਿ ਬੇਰੀ ਦੇ ਉੱਪਰ ਤਾਂ ਚੜਿਆ ਨਹੀਂ ਜਾ ਸਕਦਾ। ਹਾਂਜੀ ਬੇਰੀ ਦੇ 2 ਹੀ ਹੁੰਦੇ, ਜਾਂ ਤਾਂ ਕਿਸੇ ਢਾਂਗੀ ਨਾਲ ਹਲੂਣਾ ਮਾਰੋ ਹਾਂਜੀ ਤੇ ਜਾਂ ਰੋੜਾ ਮਾਰੋ। ਹੈਂ ਐਦਾਂ ਕਹਿੰਦੇ ਹੁੰਦੇ ਸੀ ਅੱਗੇ ਵੀ ਜਿਹੜੇ ਘਰ ਬੇਰੀ ਹੋਣ ਘਰ ਵੱਟੇ ਦਾ। ਹਾਂ ਉਹ ਬਚਿਓ ਰਾਣਾ ਜੀ ਬਚਿਓ। ਸਰੋਏ ਨੇ ਗੰਨਾ ਠੋਕਿਆ ਬੇਰੀ ਨੂੰ, ਉੱਤੋਂ ਆ ਕੇ ਸਿਰ ਜੀ ਨਾ ਲੱਗੇ। ਅੱਛਾ ਵੀ ਸਾਡੀਆਂ ਤਾਂ ਬੜੀਆਂ ਨਾ ਯਾਦਾਂ ਹੈ ਆ। ਇਹਨਾਂ ਦਿਨਾਂ 'ਚ ਰੋਜ਼ ਪੱਠੇ ਲੈਣ ਜਾਈਦਾ ਸੀ ਨਾ ਜਦੋਂ, ਤੇ ਉਹ ਮੇਰਾ ਮਸੇਰ ਹੀ ਹੈ ਸੀ, ਅੱਲਾ ਜੰਨਤ ਬਖਸ਼ੇ, ਰਾਣਾ ਸਰਵਰ, ਉਹਨੇ ਪੱਠੇ ਵੱਢਣ ਲੱਗ ਜਾਣਾ ਤੇ ਮੈਂ ਨਾ ਉੱਥੇ ਆਗੇ ਜੀ ਆਗੇ ਆਹ ਤੇ ਮੈਂ ਆਹ ਮੈਂ ਲੱਗ ਜਾਣਾ ਬੇਰ ਚੁਗਣ। ਤੇ ਜਦੋਂ ਤੱਕ ਉਹਨੇ ਪੱਠੇ ਵੱਢਣੇ ਤੇ ਮੈਂ ਬੇਰ ਚੁਗਦੇ ਰਹਿਣਾ। ਤੇ ਫਿਰ ਇੱਕ ਹੋਰ ਹੁੰਦਾ ਸੀ, ਕਈ ਜਗ੍ਹਾ ਤੇ ਮਾਖੀਓ ਲੱਗਿਆ ਹੁੰਦਾ ਸੀ। ਫਿਰ ਇਹ ਬੜਾ ਡਰ ਰਹਿੰਦਾ ਸੀ ਵੀ ਉਧਰ ਨਾ ਚਲਾ ਜਾਵੇ ਰੋੜਾ ਜਿਹੜਾ ਵਾ ਨਾ। ਹਾਂ ਤੇ ਬੇਰ ਵੀ ਬੜੇ ਮਿੱਠੇ ਜਿਹੜੇ ਆ ਨਾ। ਫਿਰ ਇਹਨਾਂ ਦਿਨਾਂ 'ਚ ਕਣਕਾਂ ਦੇ ਆ ਸਿੱਟੇ ਨਿਕਲੇ ਹੁੰਦੇ ਸੀ, ਫਿਰ ਉਹ ਜਾਣਾ ਉੱਥੇ ਕਣਕਾਂ ਦੇ ਵਿੱਚ ਦੀ ਗੁਜ਼ਰਦੇ ਹੋਏ ਕੋਈ 2 ਮੁਰੱਬੇ ਪਰਾਂ ਸੀ ਬੇਰੀਆਂ ਦਾ ਬਾਗ, ਉੱਥੋਂ 2 ਰੁਪਈਏ ਦੇ ਲੈ ਕੇ ਜਾਣੇ। ਉਹ 4 ਰੁਪਈਏ ਦੇ ਵੈਸੇ ਚੁਗ ਲਈਦੇ ਸੀ ਉੱਥੋਂ ਆਉਂਦੇ ਜਾਂਦੇ। ਉਹ ਹੁੰਦਾ ਕਿਆ ਸੀ ਵੀ ਗੱਚਕ ਮਰੂੰਡਾ ਹਾਂ ਤੇ ਆ ਬੇਰ ਹੀ ਹੁੰਦੇ ਸੀ, ਹੋਰ ਤਾਂ ਕੋਈ ਸ਼ੈ ਨਹੀਂ ਖਾਣੇ ਵਾਲੀ ਹੁੰਦੀ ਸੀ। ਦੁਕਾਨ ਬੇਰ ਵਿਕਦੇ ਵੀ ਹੁੰਦੇ। ਅੱਛਾ ਹੁਣ ਅੱਛਾ ਰਾਣਾ ਸਾਹਿਬ ਤੁਸੀਂ ਤੇ ਇੱਥੇ ਹੈ ਨਹੀਂ ਸੀ, ਤੁਸੀਂ ਤੇ ਛੋਟੇ ਹੁੰਦੇ ਉਧਰ ਪਾਸੇ ਹੀ ਪੜਦੇ ਰਹੇ, ਇੱਥੇ ਤੁਸੀਂ ਨਹੀਂ ਬੈਠੇ। ਹਾਂ ਨਹੀਂ ਮੈਂ ਉੱਤੇ ਭਾਈ ਫਿਰੂ ਜਿਹੜਾ ਤੁਸੀਂ ਰਹਿ ਭਾਈ ਫਿਰੂ। ਜਦੋਂ ਅਸੀਂ ਛੋਟੇ ਸੀ ਨਾ ਜੀ, ਸਾਡੇ ਪੱਕੀ ਸੜਕ ਦੇ ਨਾਲ ਪਿੰਡ ਦੇ ਨਾ ਉਰਲੀ ਸਾਈਡ ਦੇ ਬਾਬੇ ਸ਼ੇਰ ਮੁਹੰਮਦ ਕੇ ਵਾਲੀ ਜਿਹੜਾ ਮਰੱਬਾ, ਹਾਂ ਉੱਥੇ ਬੇਰੀਆਂ ਸੀ ਬਹੁਤ, ਮੈਨੂੰ ਪਤਾ। ਬੜੀਆਂ ਬੇਰੀਆਂ ਸੀ ਜੀ ਪੱਕੀ ਸੜਕ ਦੇ ਨਾਲ ਨਾਲ, ਉਹ ਵੇਚਦੇ ਸੀਗੇ ਹਰ ਸਾਲ। ਹਾਂ
ਤੇ ਅਸੀਂ ਜਾਣਾ ਹੁੰਦਾ ਸੀ ਸਕੂਲੇ। ਹਾਂ। ਫਿਰ ਜਨਾਬ ਉਹਦੇ ਥੱਲੇ ਅਸੀਂ ਵੜ ਜਾਣਾ ਤੇ ਕਦੀ ਮਾਲੀ ਨੇ ਸਾਡੇ ਵੱਟੇ ਮਾਰਨੇ, ਕਦੀ ਰੌਲਾ ਪਾਣਾ, ਦੇ ਤੇਰੇ ਦੀ ਨੱਸ ਜਾਣਾ, ਬਸਤੇ ਸਿੱਟ ਜਾਣੇ। ਉਹ ਨਾ ਜਿਹੜਾ ਬਾਗ ਸੀ ਸਾਰਾ, ਹਾਂ, ਉਹ ਬੇਰੀਆਂ ਦੀ ਨਾ ਬਾੜ ਸੀ। ਬਾੜ ਉਹ ਸੀ 5 ਕਿੱਲੇ ਨਾ ਯਾਨੀ ਕਿ ਜਿਹੜੀਆਂ ਵਾ, ਬੜੀ ਉਹ ਬੇਰੀ। ਬੇਰੀਆਂ ਹੀ ਬੇਰੀਆਂ ਸੀ ਜਿਹੜਾ ਔਰ ਵਾ। ਬੜੇ ਹਾਂ। ਨਸਲੀ ਬੇਰ ਸੀ ਹਾਂ। ਰਾਣਾ ਜੀ, ਉਹ ਬੜੇ ਉਹ- ਮਿੱਠੇ ਬੇਰ ਸੀ। ਉਹ ਸਾਡੇ ਨਾਨਕਿਆਂ ਦੇ ਅੱਗੇ ਜਿਹੜਾ ਵਾ ਨਾ, ਹੂੰ। ਨਾਨਕੇ ਅੱਛਾ ਹੈ ਸੀ। ਅੱਛਾ, ਹਾਂ ਬਸ ਕੱਢਦੇ ਹੌਲੀ ਹਾਂ, ਹੌਲੀ। ਨਹੀਂ ਸਾਡਾ ਨਾਨਾ ਜਿਹੜਾ ਵਾ, ਉਹਦਾ ਭਾਈ ਜਿਹੜਾ ਸੀ ਇਹੀ ਵਿਆਹ ਹੋਇਆ ਸੀ ਇੱਧਰ ਇਹਨਾਂ ਨਾਲ, ਸ਼ੇਰ ਮੁਹੰਮਦ ਗਿਆ ਇਹ ਸਾਰੇ। ਆਹੋ ਆ ਬੇਰੀ ਵਾਲਿਆਂ ਨਾਲ ਵੀ ਸੰਗਲੀ ਅੜਾਈ ਖੜਾ। ਆਹੋ ਤੇ ਇਹੀ ਵੀ ਰਿਸ਼ਤੇਦਾਰ ਆ ਜਦੋਂ, ਤੇ ਹੁਣ ਤੈਨੂੰ ਕੀ ਕਹਿ ਦਈਏ ਜਿਹੜਾ ਵਾ। ਕਿੰਨੇ ਚੁਗੇ ਤੁਸੀਂ? ਆ ਦੇਖ ਤਾਂ ਅਸੀਂ ਤਾਂ ਵੇਖ ਹੂੰ। ਇੱਧਰ ਆ ਕੇ ਦਿਖਾਈ ਵੀ ਕਿੰਨੇ ਬਹੁਤ ਚੁਗੇ। ਨਹੀਂ ਦਿਖਾ ਰਹਾ ਯਾਰ, ਅਸੀਂ ਗੱਲਾਂ ਕਰਦੇ ਰਹੇ ਆਹੋ ਤੂੰ ਜ਼ਿਆਦਾ ਚੁਗ ਲਏ ਆ। ਇਹਨੂੰ ਜ਼ਿਆਦਾ ਚੁਗੇ ਆ ਵੇਖੋ। ਆਹੋ ਆਹੋ ਉਹ ਚੁਗੇ ਠੀਕ ਆ ਤੂੰ। ਗੱਲ ਘੋਟੂ ਵਾਲੇ ਆ। ਨਹੀਂ ਗਲ ਕੋਟੂ ਵਾਲੇ ਇਹ ਜੀ ਤੇ ਗੋਲ ਬੇਰ ਆ, ਇਹ ਪੁਰਾਣੇ ਬੇਰ ਇਹ ਅਸਲ ਦੇਸੀ ਜਿਹੜੇ ਜੰਗਲੀ ਬੇਰ ਆ ਨਾ, ਹਾਂਜੀ ਦੇਸੀ ਬੇਰ ਤੇ ਇਹ ਕੱਚੇ ਜ਼ਿਆਦਾ ਗਲ ਨੂੰ ਫੜਦੇ ਆ। ਹਾਂਜੀ, ਬਹੁਤ ਗਲ ਫੜਦੇ ਸੀ। ਆ ਦੇਖੋ ਜੀ, ਮਾਈ ਮਸਜਿਦ ਬਣਾਈ ਆ ਕਿਸੇ ਨੇ, ਹਾਂਜੀ ਤੇ ਇਦਾਂ ਨਾ ਸਾਡੇ ਪਹਿਲਾਂ ਇਹ ਸਾਡੀ ਰਹਿਤਲ ਬਿਹਤਰ ਸੀ ਵੀ ਜਿੱਥੇ ਕੋਈ ਡੇਰਾ ਡੰਡਾ, ਕੋਈ ਲਾਂਘਾ ਟਾਪਾ ਹੁੰਦਾ ਸੀ ਨਾ, ਤੇ ਉੱਥੇ ਕਿਤੇ ਮਸਜਿਦ ਬਣਾਉਂਦੇ ਸੀ ਨਿੱਕੀ ਜੀ, ਤੇ ਨਾਲ ਰੁੱਖ ਲਾ ਦੇਣਾ, ਫਿਰ ਨਲਕਾ ਲਾ ਦੇਣਾ, ਕੀ ਬਾਤ। ਵੀ ਆਏ ਗਏ ਬੰਦੇ ਨੂੰ ਨਾ ਸਖਿਆਈ ਬਣੀ ਰਵੇ ਰਾਈ ਮੁਸਾਫਰ ਰਸਤੇ ਜਿਹੜੇ ਸੀ ਨਾ ਹਾਂ। ਸਾਰਿਆਂ ਤੇ ਜਿਹੜਾ ਸਾਰਿਆਂ ਤੇ। ਹੁਣ ਆ ਰੇਲ ਗੱਡੀ ਲੰਘਦੀ ਇੱਥੋਂ, ਹਾਂ। ਉਹ ਬੂਟਿਆਂ ਪਰਾਂ ਵਣ ਦੇ ਖਲੋਤੇ, ਹਾਂਜੀ ਹੈ ਇਦਾਂ ਲੱਗਦਾ ਵੀ ਜਿਵੇਂ ਤਸਵੀਰ ਨਹੀਂ ਖਿੱਚੀ ਹੋਈ, ਇੱਧਰ ਨੂੰ ਆ ਕੇ ਦਿਖਾਈ, ਉਹ ਵਣ ਦੇ ਬੂਟਿਆਂ ਦੀ ਜਿੱਦਾਂ ਤਸਵੀਰ ਲੱਗੀ ਹੁੰਦੀ। ਪੰਜਾਬ ਦੇ ਅਸਲ ਜਿਹੜੇ ਦਰਖਤ ਆ ਨਾ, ਹਾਂਜੀ ਉਹ ਇਹੀ ਜੰਡ, ਹਾਂਜੀ ਵਣ, ਹਾਂ ਬੇਰੀ, ਹਾਂਜੀ ਸ਼ਰੀ, ਬੋੜ ਤੇ ਪਿੱਪਲ, ਇਹ ਪੁਰਾਣੇ ਪੁਰਾਣੇ ਦਰਖਤ। ਇਹ ਹਾਂ, ਬਾਕੀ ਟਾਹਲੀ ਤੇ ਕਿੱਕਰ ਹੈ, ਲੇਕਿਨ ਟਾਹਲੀ ਤੇ ਕਿੱਕਰ ਉਸ ਤਰ੍ਹਾਂ ਯਾਨੀ ਕਿ ਛਾਂ ਵਾਲੇ ਦਰਖਤ ਨਹੀਂ ਜਾਂਦੇ। ਇਹ ਨਾ ਜੀ, ਅੱਜ ਤੁਸੀਂ ਇਹ ਗੱਲ ਕਰਤੀ ਆ ਵੀ ਟਾਹਲੀ ਤੇ ਕਿੱਕਰ ਵੀ ਉਦਾਂ ਛਾਂ ਵਾਲੇ ਨਹੀਂ, ਪਰ ਕਿਸੇ ਦੌਰ 'ਚ ਟਾਹਲੀ ਤੇ ਕਿੱਕਰ ਵਰਗੀ ਛਾਂ ਵੀ ਕੋਈ ਨਹੀਂ ਸੀ। ਨਹੀਂ, ਇਹ ਤਾਂ ਬਿਮਾਰੀਆਂ ਪੈ ਗਈਆਂ, ਬਿਮਾਰੀਆਂ ਪਈਆਂ, ਬਿਮਾਰੀਆਂ ਵੀ ਅਸੀਂ ਪਾਈਆਂ। ਗੱਲ ਅਸਲ ਨਹੀਂ, ਕਹਾਣੀ ਕਿੱਕਰ ਦੀ ਛਾਂ ਜਿਹੜੀ ਆ ਨਾ ਠੰਡੀ ਨਹੀਂ ਗਿਣੀ ਜਾਂਦੀ। ਠੰਡੀ ਦਾ ਰੌਲਾ ਨਹੀਂ ਜੀ, ਇਹਦਾ ਨਾ ਰਾਣਾ ਸਾਹਿਬ। ਅਸਲ ਹਾਂ। ਜਦੋਂ ਚਾਹੀਦੀ ਹੁੰਦੀ ਨਾ ਛਾਂ, ਹਾਂ, ਉਦੋਂ ਇਹਦੇ ਪੱਤੇ ਘਿਰ ਪੱਤੇ ਚੜੇ ਜਾਂਦੇ, ਇਹਦੀ ਕੋਈ ਗਹਿਰੀ ਨਹੀਂ ਛਾਂ ਹੁੰਦੀ main ਹੈ। ਚੀਜ਼ ਕਿੱਕਰ ਦਾ ਇਹ ਹਾਂ। ਆ ਵੀ ਜਦੋਂ ਛਾਂ ਦੀ ਲੋੜ ਹੁੰਦੀ ਹੈ ਨਾ, ਹਾਂ, ਉਦੋਂ ਇਹਦੇ ਪੱਤੇ ਘਿਰ ਜਾਂਦੇ। ਹਾਂ। ਇਹ ਉਸ ਤਰ੍ਹਾਂ ਕਾਣੀ ਜੀ ਛਾਂ ਜਿਹੜੀ ਹੈ ਇਹ ਨਾ। ਸਿਆਲ ਨੂੰ ਜ਼ਿਆਦਾ ਮੱਛਰ ਹਾਂ, ਉਹ ਹੈਗਾ ਦੋ ਅਸਲੀ। ਤੇ ਜਿਹੜਾ ਸਦਾਬਹਾਰ ਛਾਂ ਲਈ ਦਰਖਤ ਆ ਨਾ, ਹਾਂ, ਉਹ ਆ ਬੇਰੀ ਆ। ਹਾਂ। ਬੇਰੀ ਦਾ ਇਹ ਪੱਤੇ ਨਹੀਂ ਕਿਰ ਹੁਣ ਵੇਖ ਅੱਛਾ, ਫਿਰ ਇੱਕ ਹੋਰ ਵੀ ਆ। ਅਸੀਂ ਤੁਰੇ ਚੱਲਦੇ ਆ। ਇੱਕ ਹੋਰ ਆ ਬੱਕਰੀਆਂ ਵਾਲੇ ਜਿਹੜੇ ਆ, ਇਹਨਾਂ ਲਈ ਬੇਰੀ ਜਿਹੜੀ ਆ, ਇਹ ਬੜਾ ਹੈ ਸੀ ਵੀ ਜਿੱਥੋਂ ਵੀ ਬੇਰੀ ਦਾ ਲੱਭਿਆ ਉਥੋਂ ਉਹ ਢਾਂਗੀ ਨਾਲ ਲਾਈਆਂ 2-4 ਸ਼ਾਖਾਂ ਜਿਹੜੀਆਂ ਵਾ, ਬੱਕਰੀਆਂ ਨੂੰ ਪਾਤੀਆਂ। ਬੱਕਰੀ ਬਹੁਤ ਖਾਂਦੀ ਸ਼ੌਕ ਨਾਲ। ਹੁਣ ਤਾਂ ਦਰਖਤ ਵੈਸੇ ਹੀ ਆ ਤਾਂ ਕਿਤੇ ਸਰਕਾਰੀ ਜਗ੍ਹਾ 'ਚ ਵੰਡ, ਇਹ ਤਾਂ ਜਾਂ ਕਬਰਸਤਾਨਾਂ 'ਚ ਰਹਿ ਗਏ ਜਾਂ ਇਸ ਤਰ੍ਹਾਂ ਕਿਤੇ ਸਰਕਾਰੀ ਜਗ੍ਹਾ 'ਚ ਰਹਿ ਗਏ ਆ। ਵੰਡ, ਵਾਣ ਤੇ ਜੰਡ, ਇਹ ਤਾਂ ਕਈ 100 ਸਾਲ ਪੁਰਾਣੇ ਦਰਖਤ ਲੱਭ ਜਾਂਦੇ ਆ। ਕਬਰਸਤਾਨਾਂ 'ਚ ਰਹਿ ਗਿਆ ਜੀ ਜੰਡ। ਹਾਂ, ਕਬਰਸਤਾਨ। ਹਾਂ, ਜੰਡ ਜਿਹੜੇ ਨਾ ਉਹ ਤਾਂ ਹੋ ਜਾਂਦੇ ਸਿਰਫ ਕਬਰਸਤਾਨ। ਵਾਣ, ਸਾਈਕਲ ਖੜਿਆ ਤਾਂ ਹੈ। ਜੰਡ, ਇਹ ਕਹਿੰਦੇ ਆ ਨਾ ਜੀ ਵੀ ਫਲਾਣੀ ਰੁੱਖ ਨੂੰ ਬਿਮਾਰੀ ਆ ਗਈ, ਟਾਹਲੀ ਨੂੰ ਆ ਗਈ, ਵੀ ਕਿੱਕਰ ਨੂੰ ਆ ਗਈ, ਵੀ ਉਹ ਗੱਲਾਂ ਨਹੀਂ ਰਹੀਆਂ। ਮੈਂ ਕਹਿੰਦਾ ਬਿਮਾਰੀ ਅਸੀਂ ਬਿਮਾਰੀ ਆ ਇਸ ਧਰਤੀ ਦੇ ਉੱਤੇ, ਅਸੀਂ ਤਾਂ ਬਿਮਾਰੀ ਹਰਸ਼ਿਆਂ ਨੂੰ ਪਾਈ ਆ, ਹਰਸ਼ਾਂ ਨੂੰ ਹੈਂ? ਨਹੀਂ ਤੇ ਹਰਸ਼ਿਆ ਤੰਦਰੁਸਤ ਸੀ, ਤੰਦਰੁਸਤ ਸੀ। ਤੇ ਸਾਨੂੰ ਤਾਂ ਰਖਵਾਲੇ ਬਣਾ ਕੇ, ਹਾਂਜੀ ਸਾਨੂੰ ਬਣਾ ਕੇ ਮਾਲਕ ਬਣਾ ਕੇ ਭੇਜਿਆ, ਹਾਂਜੀ ਸਾਰਾ ਦਿੱਤਾ ਨਾ ਇਰਾਦਾ ਹਾਂਜੀ, ਅਖਤਿਆਰ ਹਰਸ਼ਾ ਹਾਂਜੀ, ਦੇ ਕੇ ਭੇਜੀ, ਹਾਂਜੀ ਤੇ ਅਸੀਂ ਇਹਨੂੰ ਵਿਗਾੜਤਾ ਆ ਕੇ। ਤੇ ਅਸੀਂ ਤਾਂ ਬਣਾਉਣਾ ਸੀ ਇਹਨੂੰ, ਵੀ ਜੂੰ ਖਾਦਾਂ ਸਪਰੇਆਂ ਕੀ, ਅਸੀਂ ਤਾਂ ਕੁਦਰਤ ਨੂੰ ਹੁਣ ਚਿੜੀਆਂ ਤੋਤੇ ਕਿਹੜਾ ਛੱਡਿਆ। ਨਹੀਂ, ਉਹ ਵੀ ਕੋਈ ਨਹੀਂ ਛੱਡੇ, ਚਿੜੀਆਂ ਤੋਤੇ ਵੀ ਨਹੀਂ ਛੱਡੇ। ਤੇ ਨਾਲੇ ਦੂਸਰੀ ਗੱਲ ਇਹ ਆ ਵੀ ਜਿਹੜਾ ਪੈਂਦੀ ਆ ਨਾ ਜੀ ਸਮੋਗ, ਸਮੋਗ ਚ ਆ ਕੇ ਦਰਖਤ ਦਾ ਬਹੁਤ ਨੁਕਸਾਨ। ਸਮੋਗ ਕਹਿੰਨੇ ਭਾਈ, ਅਗੇ ਤਾਂ ਹੁਣ ਕੁਦਰਤ ਦਾ ਨਿਜ਼ਾਮ ਆ ਨਾ ਜੀ, ਨਾ ਅੱਲਾ ਨਾ ਨੂੰ- ਨਾ ਨਾ ਨਾ, ਸਮੋਗ ਤੇਰੀ ਤੇ ਮੇਰੀ ਆ। ਅੱਛਾ, ਹਾਂ, ਅਸੀਂ ਇਹ ਗੰਦ ਪਾਇਆ ਤੇ ਪਿਆ। ਅੱਛਾ, ਹਾਂ, ਕਿੰਨੀਆਂ ਮਿੱਲਾਂ, ਕਿੰਨੀਆਂ ਫੈਕਟਰੀਆਂ ਦਾ ਧੂਆਂ ਇਕੱਠਾ ਕਰ, ਹਾਂ, ਫਿਰ ਕਿੰਨੀਆਂ ਬੱਸਾਂ, ਲਾਰੀਆਂ, ਕਾਰਾਂ, ਟਰੱਕ, ਵੱਡੇ ਟਰੱਕ, ਹਾਂ, ਰਸ਼ਕੇ, ਹੂੰ। ਸਾਰਿਆਂ ਦੇ ਧੂਏ ਇਕੱਠੇ ਕਰ,
ਤੇ ਫਿਰ ਮੈਨੂੰ ਦੱਸ ਵੀ ਇਹ ਸਮੋਗ ਪੈਣੀ ਨਹੀਂ। ਸਮੋਗ ਤਾਂ ਪੈਣੀ ਆ ਖੈਰ। ਹਾਂ ਉਹ ਇੱਕ ਵਾਰੀ ਲਾਰੀਆਂ ਬੰਦ ਹੋਈਆਂ ਸੀਗੀਆਂ ਕਰੋਨਾ 'ਚ, ਹੁਣ ਆਹ ਕੀਤੀਆਂ ਵੀ ਜਦੋਂ- ਲਾਰੀਆਂ ਜਦੋਂ ਬੰਦ। ਰਹਿ ਗਈ ਸੀ ਧੁੰਦ ਜਦੋਂ ਸਮੋਗ ਬਾਰਿਸ਼ ਪੈਂਦੀ ਹੈ ਨਾ ਕਣਕ ਬੜੀ ਚੰਗੀ ਚੱਲਦੀ ਆ। ਹਾਂਜੀ ਕਹਿੰਦੇ ਉਹ ਜੀ ਮੁੰਡਿਆ ਉਹ ਮੁੰਡਾ ਦਿਖਾਈਆਂ ਉਹ ਮੁੰਡਾ ਵਿਖਾਈ ਸਲੀਮ ਹੀ ਆ। ਬਾਰਿਸ਼ ਬਹੁਤ ਜਿਹੜਾ ਨਾ ਲੱਗਦੀ ਆ ਉਹ ਪੱਠੇ ਜਦੋਂ ਵੜਦਾ, ਹੈਂ? ਪੱਠੇ ਵਿਚਾਰਾ ਵੜਦਾ। ਪੱਠੇ ਵੜਦਾ ਪੱਠੇ ਜੀ। ਮੈਂ ਫਜ਼ਾ ਕਹਿੰਦਾ ਹੁੰਦੀ ਆ, ਬੇਰੀਆਂ ਪਟਾਤੀਆਂ ਨੇ। ਨਾਈਟ੍ਰੋਜਨ ਹੁੰਦੀ ਆ, ਉਹ ਨਾਈਟ੍ਰੋਜਨ ਆਂਦੀ ਆ ਨਾ ਨਾਲ ਬਾਰਿਸ਼ ਦੇ, ਇਸ ਕਰਕੇ ਬਾਰਿਸ਼ ਵਾਲਾ ਪਾਣੀ ਜ਼ਿਆਦਾ ਲੱਗਦਾ ਵਾ। ਹਾਂ ਹੁਣ ਯੂਰੀਆ ਖਾਦ ਪਾਣੀ ਦੀ ਲੋੜ ਕੋਈ ਨਹੀਂ ਹੈ, ਬਾਰਿਸ਼ ਪੈ ਗਈ ਨਾ ਇੰਨੀ ਨਾਈਟ੍ਰੋਜਨ ਰਲ ਗਈ। ਨਹੀਂ ਤੂੰ ਬੇਰੀਆਂ ਪਟਾਤੀਆਂ, ਇੱਕ ਕਿੱਥੇ ਆ? ਕਿੱਡੀ ਕਾ ਬੇਰ ਲੱਗੇ ਇਹਨੂੰ? ਚਲੋ ਫਿਰ ਟਾਈਮ ਤੈਨੂੰ ਵੀ ਯਾਰ ਪੱਠੇ ਵੱਢਦੇ ਨੂੰ ਅਸੀਂ। ਨਾ ਚਲੋ ਆ ਜਾ। ਹਾਂਜੀ ਹਾਂਜੀ ਰਣ ਸਾਹਿਬ ਉੱਥੇ ਹੋਵੋ ਪਰਾਂ ਨੂੰ ਥੋੜੀ ਜਿਹੀ ਬੇਰੀ। ਅਸੀਂ ਪਹੁੰਚ ਗਏ ਆ, ਜਿੱਦਾਂ ਤੁਹਾਨੂੰ ਕਿਹਾ ਸੀ ਵੀ ਅਸੀਂ ਤੁਹਾਨੂੰ ਲੰਮਚੂ ਬੇਰ ਵੀ ਦਿਖਾਵਾਂਗੇ। ਦਿਖਾ ਲੰਮਚੂ ਬੇਰ, ਲੈ ਭਰੀ ਆ ਬੇਰ ਜਿੱਦਾਂ ਲੱਗੀਆਂ ਨਹੀਂ ਹੁੰਦੀਆਂ। ਅੱਛਾ ਰਣਾ ਦਰਜਾ। ਸਾਹਿਬ ਪਹਿਲੇ ਇਹਨੂੰ ਸਿਓ ਨਹੀਂ ਸੀ ਕਹਿੰਦੇ? ਹਾਂ ਇਹਨੂੰ ਸੇਊ ਕਹਿੰਦੇ ਸੀ, ਅਸਲ 'ਚ ਦੇਸੀ ਸੇਊ ਇਹੀ ਆ। ਇਹ ਹੋਈ ਆ। ਹਾਂ ਇਹ ਇੱਥੇ ਆ ਬੁੱਟਿਆ। ਬਾਅਦ ਜਿਹੜੇ ਉਹ ਪਹਿਲਾਂ ਕਹਿੰਦੇ ਸੀ ਸਿਓ ਅਖੇ ਨਹੀਂ, ਜੀ, ਉਹ ਨਹੀਂ। ਸਿਓ ਆ, ਉਹ ਸਿਓ ਆ। ਓਏ ਉਹ ਹੈ ਬਰਡ ਆ। ਹਾਂ ਇਹ ਦੇਸੀ ਬੇਰ ਜਿਹੜੇ ਇਹੀ ਤਿੰਨ ਸੀ, ਦੋ ਇੱਕ ਗੋਲ, ਇੱਕ ਜਿਹੜਾ ਗੋਲ ਤੇ ਲਾਲ ਛੋਟਾ, ਇੱਕ ਆ ਲੰਬਾ ਜਿਹੜਾ ਵਾ। ਲੰਮਾ ਜਿਹੜਾ। ਇਹ ਜਿਹੜਾ ਬਹੁਤਾ ਮਿੱਠਾ ਨਹੀਂ ਹੁੰਦਾ ਸੀ। ਹਾਂ ਨਹੀਂ ਇਹ ਸਿਉ ਆ। ਹਾਂ ਇਹਨੂੰ ਸੇਊ ਬੇਰ ਇਹਨੂੰ ਕਹਿੰਦੇ। ਸਿਓ ਕਹਿੰਦੇ ਜੀ ਅਸਲ ਬੇਰ ਹਾਂ। ਸਿਓ। ਹਾਂ। ਪੁਰਾਣੇ ਜਿਹੜੇ ਬੇਰ ਸੀ ਨਾ ਸਿਓ। ਨਹੀਂ ਮੈਂ ਖਾਂਦਾ ਤਾਂ ਨਹੀਂ, ਮੈਂ ਕੋਲ ਰੱਖ ਲੂੰਗਾ। ਇਹ ਕੀ ਗੱਲ ਹੋਈ? ਖਾਂਦਾ ਕਿਉਂ ਨਹੀਂ? ਮੈਨੂੰ ਪੁੱਛ ਬੇਰ ਕਿਉਂ ਨਹੀਂ ਖਾ ਰਿਹਾ? ਨਹੀਂ ਬੇਰ ਕਿਉਂ ਨਹੀਂ ਖਾਣਾ ਵੇ ਤੂੰ? ਨਹੀਂ ਆਵਾਜ਼ ਆਉਂਦੀ ਨਾ ਫਿਰ ਸਪੀਕਰ 'ਚ। ਆ ਸੁਣ ਲਓ ਵੀ ਅਖੇ ਆਵਾਜ਼ ਆਂਦੀ ਸਪੀਕਰ, ਉਹ ਸਪੀਕਰ ਖਾਣ। ਤਾਂ ਸਹੀ ਬਾਈ ਇਹ ਰਾਓ ਸਲੀਮ ਸਾਹਿਬ ਸਾਡੇ। ਹਾਂਜੀ ਹਾਂਜੀ ਸਾਡੇ ਵੱਡੇ ਭਾਈ। ਹਾਂ ਫੜੋ, ਦੱਸੋ ਕਿੰਨੇ ਸਾਲ ਹੋ ਗਏ, ਕਿੰਨੀ ਉਮਰ ਆ ਬੇਰੀ ਦੀ, ਕੀ ਗੱਲ ਆ? ਬੇਰੀ ਦੀ ਹੈ ਜੀ 3 ਸਾਲ ਉਮਰ ਆ ਜੀ ਇਹਦੀ। ਅੱਛਾ ਤੇ ਫਿਰ ਤਾਂ ਥੋੜੀ ਉਮਰ ਹੀ ਆ। ਹਾਂ ਥੋੜੀ ਉਮਰ 'ਚ ਇਹ ਬਹੁਤ ਫੈਲਦੀ ਆ ਰਾਣਾ ਸਾਹਿਬ, ਹਾਂ। ਇਹ ਬਹੁਤ ਫੈਲਦੀ ਆ। ਤੇ ਇਹ ਜਿਹੜੀ ਆ ਬੇਰ ਮੈਂ ਫੜਨੀ ਆ, ਨਹੀਂ ਤੁਸੀਂ ਗੱਲ ਕਰੋ, ਇਹ ਦਿਖਾ ਰਹੇ ਆ ਕੈਮਰੇ 'ਚ। ਇਹ ਬੇਰੀ ਜੀ ਬੱਚੇ ਵੀ ਆਂਦੇ ਆ, ਦੂਸਰੀ ਇਮਾਮ ਵੀ ਆਂਦੀ ਆ, ਫੀਸ ਵੀ ਲੱਲਾ। ਹਾਂਜੀ। ਤੇ ਕੋਈ ਖਾਂਦਾ ਰਵੇ, ਕਦੇ ਮਸਲਾ ਐਸਾ ਲਾਲਚ ਨਹੀਂ ਕੀਤਾ। ਹੂੰ ਤੇ ਸਦਕਾ ਜਾਰੀ ਅੱਛਾ, ਆ। ਇਹ ਵੈਸੇ ਲਾਈ ਸੀ ਬੇਰੀ ਕਾਪੇ ਉੱਗੀ ਸੀ? ਨਹੀਂ ਜੀ ਇਹ ਲਾਈ ਸੀ ਬੇਰੀ, ਲਾ ਕੇ ਫਿਰ ਇੱਕ ਬੰਦੇ ਨੂੰ ਲਿਆਂਦਾ ਸੀ ਮੈਂ, ਤੇ ਉਸਨੇ ਮੈਨੂੰ ਇਹ ਪਿਉਂਦ ਕਰਕੇ ਦੇਈ। ਅੱਛਾ ਅੱਛਾ। ਅੱਛਾ। ਇਸ ਨੂੰ ਕਹਿੰਦੇ ਆ ਸਫੈਦਾ ਬੇਰੀ। ਹੂੰ ਸਫੈਦਾ ਬੇਰੀ ਆ ਜੀ ਇਹ। ਅੱਛਾ। ਤੇ ਇਹ ਹੁਣ ਅਗਲੇ ਮਹੀਨੇ ਨਹੀਂ ਕਿ ਜਦੋਂ ਮਸਲ ਚੇਤਰ ਆਣਾ ਨਾ ਜੀ, ਫਿਰ ਇਸਨੇ ਲਪਟਾਂ ਮਾਰਨੀਆਂ, ਖੁਸ਼ਬੂ ਇਹ ਸੇਬ ਤਰ੍ਹਾਂ ਮਾਰਦੀ ਆ ਵੀ ਜਦੋਂ ਪੱਕ ਜਾਣ। ਅੱਛਾ। ਬਹੁਤ ਖੁਸ਼ਬੂ ਆਂਦੀ ਆ ਜੀ ਇਹ ਮਰੂਦ ਅੱਛਾ। ਤਰ੍ਹਾਂ। ਅੱਛਾ ਇਹ ਦੱਸੋ ਕਿਆ ਵੀ ਬਾਤ ਆ ਜੀ। ਜਦੋਂ ਪਿਉਂਦ ਕਰਾਈ ਕਿੰਨੇ ਬੂਟਾ ਕਿੰਨੇ ਸਾਲ ਦਾ ਆਇਆ ਸੀ, ਕਿੰਨਾ ਮੈਂ ਜੀ ਬੂਟਾ ਇਹ ਤਕਰੀਬਨ ਇਹ ਫੁੱਟੀ ਹੋਈ ਸੀ ਬੇਰੀ, ਇਸ ਨੂੰ ਬੇਰ ਲੱਗਦੇ ਸੀ ਗੋਲ। ਅੱਛਾ। ਇਹ ਦੇਖੋ ਜੀ, ਇਹ ਇੱਥੇ ਸੀ ਇਹਦਾ ਇਹ ਮੁੱਢ, ਅੱਛਾ। ਇਹਦੀ ਨਿਕਲੀ ਹੋਈ ਸੀ ਦੂਸਰੀ ਗੋਲੂ ਬੇਰੀ ਦੀ। ਅੱਛਾ। ਇੱਥੋਂ ਇੱਕ ਸ਼ਾਖ ਜੀ ਸੀ ਨਿਕਲੀ, ਆ ਦੂਸਰੀ ਫਿਰ ਉਹਦੀ ਸ਼ਾਖ ਦੇ ਨਾਲ ਕਲਮ ਕੀਤੀ ਆ ਉਸ ਬੰਦੇ ਨੇ ਅੱਛਾ ਇੱਥੋਂ। ਇੱਥੋਂ। ਹੂੰ ਹਾਂ ਹੂੰ ਤੇ ਉਹ ਫਿਰ ਜਦੋਂ ਇਹ ਕਲਮ ਚੱਲੀ ਨਾ, ਅੱਛਾ। ਅਸੀਂ ਉਹ ਫਿਰ ਦੂਸਰੀ ਲਾਗੇ ਵੱਢਣ, ਅੱਛਾ ਜਿਹੜੀ ਗੋਲੂ ਸੀ ਯਾਨੀ ਕਿ ਇਹ ਕਲਮ ਇੱਥੋਂ ਚੱਲੀ ਹੋਈ ਆ। ਤੋਂ ਚੱਲੀ ਆ ਜੀ ਇਹ, ਉਹਦੇ ਮੁੜ ਤੋਂ ਨਹੀਂ ਤੇ ਚੱਲੀ। ਇਹਨੂੰ 3 ਸਾਲ ਹੋ ਗਏ ਪਿਉਂਦ ਕੀਤੀ ਹਾਂਜੀ ਨੂੰ। 3 ਸਾਲ ਹੋ ਗਏ ਜੀ ਪਿਉਂਦ ਕੀਤੇ ਨੂੰ, ਲੇਕਿਨ ਅਸੀਂ ਛਾਪੇ ਛੁਪੇ ਤੇ ਤਾਰੇ ਵੀ ਆ, ਬਹੁਤ ਫੈਲੀ ਬੇੜੀ। ਇੱਕ ਸਾਲ ਬਾਅਦ ਹੀ ਬੇਰ ਲੱਗਣੇ ਸ਼ੁਰੂ ਹੋ ਗਏ ਹੁਣ ਫਿਰ ਤਾਂ ਇਹਨੂੰ ਪਿਉਂਦ ਕਰਨ ਤੋਂ ਹਾਂ ਕਿਉਂਕਿ ਬੇਰੀ ਦਾ ਮੁੱਢ ਤਕੜਾ ਸੀ, ਹਾਂ। ਇਹਨੂੰ ਪਾਣੀ ਕਲਮ ਨੂੰ ਬਹੁਤ ਮਿਲਿਆ, ਤੇ ਉਹ ਇਸ ਕਰਕੇ ਇਸਨੇ ਪਰਵਸ਼ ਜ਼ਿਆਦਾ ਕਰੀ। ਕੋਈ ਨਹੀਂ ਜੀ ਵੇਚੇ ਕਦੇ ਨਹੀਂ ਨਹੀਂ ਬੇਰ ਕੌਣ ਵੇਚਦਾ ਪਿੰਡਾਂ 'ਚ? ਉਹ ਦੇਖਦੇ ਆ ਬਹੁਤ। ਹਾਂ ਵੈਸੇ ਤਾਂ ਜ਼ਿਆਦਾ ਬੇਰੀਆਂ ਹੁੰਦੀਆਂ ਜਿਹੜੇ ਉਹ ਵੇਚ ਦਿੰਦੇ ਆ, ਫਿਰ ਅੱਗੇ ਵਪਾਰੀ ਵਪੂਰੀ ਲੈ ਲੈਂਦੇ ਆ, ਵਰਨਾ ਇੱਕ ਕੋਈ ਦੋਸਤ ਕੋਈ ਸੱਜਣ ਆਂਦੇ ਆ ਜੀ ਆਪਣਾ, ਨਾਲੇ ਆਪਣੀ ਬਈ ਦੇਖੋ ਸ਼ਤੂਤ ਤੇ ਬੇਰ ਆ ਨਾ ਜਿਹੜੇ, ਇਹ ਉੱਪਰ ਹੀ ਤੋੜ ਕੇ ਖਾਣੇ ਦਾ ਮਜ਼ਾ ਵਾ ਹੈ। ਉਹ ਜਿਹੜਾ ਸਤੂਤ ਤੁਸੀਂ ਦੇਖਦੇ ਹੋ ਪਿੱਛੇ, ਹਾਂ ਉਹ ਜਦੋਂ ਸਤੂਤ ਆਪਣਾ ਲੱਗਣਾ ਨਾ, ਉਹ ਤਕਰੀਬਨ ਇਹ ਤਰ੍ਹਾਂ ਲੰਬਾ ਆ ਜੀ। ਸਫੇਦ ਹੈ ਕਿ ਕਾਲਾ? ਨਹੀਂ ਉਹ ਹੈ ਲਾਲ। ਲਾਲ, ਹਾਂ ਸੁਰਖ। ਸੁਰਖ ਲਾਲ ਸੂਆ, ਉਹ ਬਹੁਤ ਲੱਗਦਾ ਜੀ ਹਾਂ, ਆਪਣਾ ਉਹ ਕਿਉਂਕਿ ਲੰਬੇ ਉਹ ਲੰਬੇ ਸ਼ਤੂਤ ਦੋ ਹੁੰਦੇ ਨੇ, ਇੱਕ ਚਿੱਟੇ ਹੁੰਦੇ ਆ ਹਾਂ ਤੇ ਇੱਕ ਲਾਲ ਹੁੰਦੇ ਆ। ਇਹ ਲਾਲ ਆ ਜੀ ਸੁਰਖਾ, ਇਹ ਸੁਰਖਾ ਕਹਿੰਦੇ ਜੀ ਇਸਨੂੰ। ਹਾਂ ਨਹੀਂ ਜੀ ਫਿਰ ਤਾਂ ਉਹ ਆਵਾਂਗੇ ਜ਼ਰੂਰ ਖਿਆਲ ਨਾਲ। ਹਾਂ ਬਿਲਕੁਲ ਜੀ। ਅੱਛਾ ਇਹ ਸੰਬ ਦੀ ਕੀ ਗੱਲ ਆ? ਇਸ ਅੰਬ ਦੀ ਵੀ ਤੁਸੀਂ ਕਰੋ ਜੀ, ਵੀ ਇਹ ਅੰਬ ਦੇ ਅਚਾਰ ਬਣਦੇ ਆ, ਖਾਣ ਨੂੰ ਵੀ ਅੱਛਾ, ਚੁੱਪਣ ਨੂੰ ਵੀ ਅੱਛਾ। ਇੱਕ ਉਹ ਪਿੱਛੇ ਖੜਿਆ ਅੱਛਾ ਇਹ ਅਚਾਰੀ ਵੀ ਆ, ਦੇਸੀ ਅੰਬ ਹੈ ਇਹ ਅਚਾਰੀ ਆ ਆਪਣਾ, ਤੇ ਪਿੱਛੇ ਦੂਸਰਾ ਦਸਹਿਰੀ। ਦਸਹਿਰੀ। ਅੱਛਾ ਅੱਛਾ। ਇਹਨੂੰ ਕਿੰਨੀ ਕੁ ਉਮਰ ਦਾ ਹੋ ਗਿਆ? ਇਹ ਹੈ ਜੀ, ਇਹਦੀ ਉਮਰ ਜ਼ਿਆਦਾ ਜੀ। ਅੱਛਾ
ਇਸ ਨੂੰ ਹੋ ਗਏ ਕੁਝ ਹੋਰ ਤਕਰੀਬਨ 15-16 ਸਾਲ ਹੋ ਗਏ ਅੱਛਾ ਪੁਰਾਣਾ ਵਾ। ਇਹ ਪੁਰਾਣਾ ਨਹੀਂ ਇਤਨਾ, ਇਹ ਮੇਰੀ ਤਰ੍ਹਾਂ ਵੱਧਦਾ ਨਹੀਂ ਹੈ ਜੀ, ਟਾਈਮ ਬਹੁਤ ਲੈਂਦਾ। ਹੂੰ ਅੰਬ ਉਹ ਕਹਿੰਦੇ ਨਹੀਂ ਅੰਬ ਤਾਂ ਵੀ ਦਾਦਾ ਲਾਵੇ ਤੇ ਪੋਤਾ ਖਾਵੇ। ਪੋਤਾ ਖਾਵੇ, ਇਹ ਬਹੁਤ ਟਾਈਮ ਲੈਂਦਾ ਜੀ ਅੰਬ, ਤੇ ਇਸ ਕਰਕੇ ਹੁਣ ਬੇਰ ਤੋੜ ਕੇ ਦੇਵਾਂ ਥੋੜਾ ਜੀ, ਬੇਰ ਤੋੜ ਕੇ ਦੇਵਾਂ। ਨਾ ਨਾ ਫਿਰ ਅਸੀਂ ਅੱਗੇ ਉਧਰ ਮਾਮੇ ਵਾਲ ਵੀ ਖਾਦੇ ਆ। ਉਹ ਦੂਸਰੇ ਸੀ, ਉਹ ਦੂਸਰੇ ਆ ਹੈ ਉਹ ਦੂਸਰੇ ਆ ਗੁੱਫੂ ਜੇ। ਨਹੀਂ ਇਹ ਵੀ ਚੰਗੇ ਆ, ਪਰ ਹੁਣ ਤੇਰਾ ਕੰਮ ਦਾ ਟਾਈਮ, ਅਸੀਂ ਫੇਰ ਆ ਕੇ ਖਾ ਲਾਂਗੇ। ਹਾਂ ਅਸੀਂ ਇੱਥੋਂ ਕਿਹੜਾ ਦੂਰ ਆ। ਫੇਰਾਂ ਦੇ ਜੋਰੀ ਮੈਂ ਉੱਥੇ ਚੜਦਾ ਤੈਨੂੰ ਬੋਟੇ ਨਾ 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 ਜਿਉਂਦਾ ਵਸਦਾ ਰਹਿ। ਨਾ 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 ਕੰਮ ਦਾ ਟਾਈਮ ਆ ਜਾ। ਇਹ ਰਾਓ ਸਲੀਮ ਸਾਹਿਬ ਜੀ, ਆ ਟਿੰਡੀ ਲੱਗੀ ਆ, ਟਿੰਡੀ ਦਿਖਾਈ ਆ। ਹੁਣ ਯਾਰ ਫੇਰ ਸੀ ਆ ਟਿੰਡੀ ਬੜੀ ਸੋਹਣੀ ਲੱਗੀ ਆ। ਇਹ ਹਲੇ ਤੋੜਨੀ ਤਾਂ ਨਹੀਂ ਸ਼ੁਰੂ ਕੀਤੀ ਟਿੰਡੀ? ਇਹ ਪਕਾਣ ਪਕੂਣ ਵਾਲੇ ਲੈ ਜੀ। ਨਹੀਂ ਤਿਆਰ ਆ, ਤਿਆਰ ਆ ਜੀ ਤੋੜਨ ਵਾਲੀ। ਤੋੜਨ ਵਾਲੀ ਆ ਤੇ ਇਦਾਂ ਮਰੱਬਿਆਂ ਦੇ ਵਿੱਚ ਆਪਣਾ ਰੌਣਕ। ਤੇ ਰਾਓ ਸਲੀਮ ਸਾਹਿਬ ਕੋ ਜੀ ਅਸੀਂ ਤੁਹਾਨੂੰ ਕਿਹਾ ਸੀ ਵੀ ਬੇਰੀ ਤੁਹਾਨੂੰ ਦਿਖਾਵਾਂਗੇ, ਦਿਖਾਤੀ ਆ। ਤੇ ਤਿੰਨੇ ਬੇਰ ਤੁਹਾਨੂੰ ਵੱਖੋ ਵੱਖ ਵਿਖਾਏ ਆ। ਮੈਂ ਇਕੱਠੇ ਤੁਹਾਨੂੰ ਕਿਤੇ ਥਾਂ ਤੇ ਰੱਖ ਕੇ ਵੀ ਦਿਖਾਣਾ ਵੀ ਉਹ ਮਾਮੇ ਆਸ਼ਕ ਅਲੀ ਵਾਲ ਕਿੱਦਾਂ ਦੇ ਸੀ। ਗਾਂ ਫਿਰ ਜਿਹੜੇ ਤੁਹਾਨੂੰ ਗਲ ਘੋਟੂ ਦਿਖਾਏ, ਤੇ ਆ ਹੁਣ ਸਫੇਦਾ ਜਿਹਨੂੰ ਸਾਊ ਕਹਿੰਦੇ ਆ, ਵੀ ਇਹਨੂੰ ਸਾਊ ਕਹਿੰਦੇ ਕੋਨੂੰ ਕਹਿੰਦੇ ਆ, ਇਹ ਵੀ ਪਤਾ ਲੱਗ ਨਹੀਂ ਜਾਂਦਾ। ਇਹੀ ਸੇਵਾ। ਹਾਂਜੀ ਤੇ ਚਲੋ ਫਿਰ ਉੱਥੇ ਜਾ ਕੇ ਮੈਂ ਤੁਹਾਨੂੰ ਦਿਖਾਣਾ ਵੀ ਇਹ ਸਾਰੇ ਬੇਰ ਰੱਖ ਕੇ ਵੀ ਇਹਨਾਂ 'ਚ ਕੀ ਕੀ ਫਰਕ ਆ। ਚਾਰ ਬੇਰ ਵੀ ਜ਼ਿਆਦਾ ਕਰ ਦਿੰਦੇ ਉਹਦੇ ਨਾਲ। ਇਹ ਤਾਂ ਛੋਟੇ ਸੇਬ ਆ। ਪੱਕੇ ਹੋਣ ਨਾ ਚਾਰ ਹੋਰ ਫੁੱਲ ਜਾਣਾ ਇਹਨੇ। ਅੱਛਾ ਇੱਕ ਉਹ ਸਿੰਧੀ ਬੇਰੀ ਕਹਿੰਦੇ ਸੀ ਜਿਹੜਾ ਵਾ, ਉਹ ਯਾਰ ਉਹ ਦੂਏ ਬੇਰ ਅੱਛਾ ਹੈਗੇ। ਉਹ ਵੀ ਗੋਲ ਹੀ ਵੱਡੇ ਇਸ ਤਰ੍ਹਾਂ ਦੇ ਸ਼ੁਰੂ, ਇਹੀ ਆ ਨਾ? ਇੱਕ ਮਿੰਟ ਪਤਾ ਨਹੀਂ ਇਹ ਇਹ ਹੁੰਦੇ ਹੀ ਇਹ ਛੋਟੇ ਸੇਬਾਂ ਵਰਗੇ ਅਮਰੂਦਾਂ ਉਹਦੇ ਚਲੋ ਪੱਕੇ ਆ ਰਹੇ ਆ। ਹਾਂ ਸਿੰਧੀ ਕਹਿੰਦੇ ਉਹ, ਕਿਉਂਕਿ ਇਸ ਤਰ੍ਹਾਂ ਦੇ ਜਦੋਂ ਆ ਪੌਦੇ 50-50 60 ਦੇ ਬੇਰੀ ਦਾ 500 ਦਾ ਦਿੰਦੇ ਸੀ ਬੂਟਾ। ਆਓ ਅੱਜ ਕੱਲ ਉਹ ਪੱਕੇ ਆ ਰਹੇ ਆ। ਅਰੇ ਉਹ ਉੱਤੇ ਰੱਖ ਛੋਟੇ ਖਲੋ ਜਾ, ਸਾਰੇ ਉੱਤੇ ਰੱਖ। ਖਲੋ ਜਾ। ਨਹੀਂ ਉਹ ਨਹੀਂ ਅੱਗੇ ਉੱਤੇ ਰੱਖ ਨਾ, ਉਹਦੀ ਛੋਟੇ ਫਿਰ ਉਸ ਤੋਂ ਵੱਡੇ, ਫਿਰ ਉਸ ਤੋਂ ਵੱਡੇ ਤਰਤੀਬ ਲਾ ਨਾ। ਉਹ ਯਾਰ ਇਹ ਤਾਂ ਹੋਰ ਸ਼ੈ ਆ, ਉਹ ਦਿਖਾਣੇ ਨਹੀਂ ਕੈਮਰੇ 'ਚ, ਕੈਮਰੇ 'ਚ ਹੀ ਦਿਖਾਣੇ ਆ। ਇਹ 4 ਤਰ੍ਹਾਂ ਦੇ ਬੇਰ ਹੋਣੇ ਨਾ। ਤਰਤੀਬ ਨਾਲ ਲੱਗ ਜੇਗੀ ਨਾ, ਛੋਟੇ 4 ਉਸ ਤੋਂ ਵੱਡੇ, ਫਿਰ ਉਸ ਤੋਂ ਵੱਡੇ। ਉਹ ਲੰਚੂ ਬੇਰ ਕੇ ਦੇਖੋ। ਆ ਹੱਥ ਹੀ ਤਾਂ ਬੜੀ ਫਿਰ ਰਿਹਾ ਤੂੰ, ਆ ਹੱਥ 'ਚ ਤੇਰੇ ਲੰਚੂ ਹੀ ਆ। ਇੱਧਰ ਤੂੰ ਮੀਨਾਕਾਰੀ ਲੱਗ ਗਿਆ ਵੀ ਕਢਾਈ ਕਰਨੀ ਨਾ। ਕਢਾਈ ਹੋ ਗਈ ਯਾਰ, ਤੇ ਹੋਰ ਵੀ ਗੱਲ ਤਰਤੀਬ ਹੁੰਦੀ ਯਾਰ ਹਰ ਗੱਲ ਦੀ। ਕੀ ਆ ਲੱਕੀ ਦੇਰ ਲੱਗੀ ਇਹਨੇ। ਅੱਛਾ ਜੀ ਹਾਂ ਉਹ ਰਸਤੇ ਦੇਣੇ ਭਰ ਦੇਣੇ। ਬਸ ਉਹ ਕਿਸਮਤ ਹੀ ਦੱਸਣੀ ਯਾਰ, ਉਹ ਤਾਂ ਸਾਡੇ ਕੋਲ ਹੈਗਾ। ਭਰ ਦੇਣੀ ਸੀ ਤੇ ਇਹ ਚ ਹੁਣ ਅਸ਼ਕਲੀ ਤੂੰ ਸਿਰਫ ਦੱਸ ਦੇ ਆਪਣੀ ਆਪਣੀ ਗੱਲ। ਬੂਟੇ ਤੂੰ ਇਹ ਦੱਸਣੀ ਵੀ ਇਹ ਚ ਸਾਊ ਕਿਹੜੇ ਆ ਤੇ ਲੜਾਕੇ ਕਿਹੜੇ ਆ। ਇਹਨਾਂ ਦੇ ਵਿੱਚ ਨਾ ਜੀ ਆ ਬੇਰਾਂ ਦੀਆਂ ਹੈ 4 ਕਿਸਮਾਂ ਜੀ। ਹਾਂ ਹਾਂ ਜਿਹੜੀ ਆ ਸਾਰਿਆਂ ਤੋਂ ਉਤਲੀ ਸਾਈਡ ਤੇ ਆ ਨਾ ਜੀ, ਛੋਟਾ ਬੇਰ ਗੋਲ ਜਿਹੜਾ ਜੀ, ਹਾਂ ਇਹ ਆ ਦੇਸੀ ਬੇਰ ਹਾਂ ਗੋਲ। ਇਹਨੂੰ ਪਹਿਲੇ ਸਾਦੇ ਹੁੰਦੇ ਸੀ ਗੋਲ ਬੇਰ ਦੇਸੀ। ਹਾਂ। ਤੇ ਜਿਹੜਾ ਉਸ ਤੋਂ ਇਹ ਤੀਸਰੇ ਨੰਬਰ ਵਾਲਾ ਜੀ, ਇਹਨੂੰ ਕਹਿੰਦੇ ਹੁੰਦੇ ਸੀ ਸਿਉ ਬੇਰ। ਇਹਨੂੰ ਪਿਉਂਦ ਕਰਦੇ ਸੀ ਉਦੋਂ, ਇਹਨੂੰ ਸਿਉ ਕਹਿੰਦੇ ਸੀ। ਤੇ ਹੁਣ ਇਹ ਜਿਹੜੇ 2 ਬੇਰ ਆ ਨਾ ਜੀ, ਉਤਲਾ ਲਾਲ ਤੇ ਆ ਸਭ ਤੋਂ ਥੱਲੇ ਜਿਹੜਾ ਵੱਡੇ ਬੇਰ ਆ ਦੋਵੇਂ ਜੀ, ਇਹ ਨਸਲ ਆ ਚੌਧਰੀ ਆਸ਼ਿਕ ਅਲੀ ਨੇ ਲਾਈ ਹੋਈ। ਹੁਣ ਉਹ ਚੌਧਰੀ ਆਸ਼ਿਕ ਅਲੀ ਸਾਹਿਬ ਕੋਲੋਂ ਪੁੱਛਦੇ ਆ ਵੀ ਇਹਨਾਂ ਦੋਵਾਂ ਦਾ ਕੀ ਫੰਕਸ਼ਨ ਆ, ਇਹਨਾਂ ਦੀ ਕੀ ਨਸਲ ਆ। ਇਹਨੇ ਬੂਟੇ ਨੇ ਇਹਨੂੰ ਸਿਉ ਕਿਹਾ। ਹਾਂਜੀ ਆ ਦੇਸੀ ਗੋਲ ਦੋਵਾਂ ਦੀ ਗੱਲ ਤੁਸੀਂ ਇਹ ਚਾਰਾਂ ਦੀ ਦੱਸੋ। ਚਾਰਾਂ ਦੀ ਦੱਸ ਦਿਓ ਨਾ। ਚਾਰਾਂ ਦੀ ਇਹ ਤਾਂ ਦੇਸੀ ਆ ਨਾ, ਜਿਹੜਾ ਗੋਲ ਬੇਰ ਆ। ਆਹਾ ਹਾਂਜੀ ਆਮ ਬੇਰ ਆ ਗੱਲ ਘਟੋ। ਹਾਂ ਇਹ ਤਾਂ ਦੇਸੀ ਬੇਰ ਆ ਨਾ। ਠੀਕ ਆ। ਇਹ ਅੱਗੇ ਤਿੰਨੇ ਨੇ ਕਿਸਮਾਂ ਇਹ ਪਿਉਂਦ ਕੀਤੀਆਂ ਹੋਈਆਂ। ਇਹ ਲਹਿਦਾ ਕਿਸਮਾਂ, ਇਹਨੂੰ ਗਿਓੜ ਵੀ ਕਹਿ ਦਿੰਦੇ ਆ, ਸਿਓ ਵੀ ਕਹਿ ਦਿੰਦੇ ਆ। ਲੇਕਿਨ ਇਹ ਜਿਹੜਾ ਆ ਇਹਨੂੰ ਸਫੈਦਾ ਕਹਿੰਦੇ ਆ, ਸਿਓ ਨਹੀਂ ਹੈਗਾ। ਅੱਛਾ ਸਿਓ ਚੀਜ਼ ਹੋਰ ਹੁੰਦੀ ਆ। ਉਹ ਸਿਓ ਦੇ ਵਿੱਚ ਇਹ ਚੀਜ਼ ਆਉਂਦੀ ਆ, ਅੱਛਾ 골ਡਨ ਕਲਰ ਆਉਂਦਾ, ਤੇ ਇਹ ਹੈ ਸਫੈਦਾ। ਅਸਲ ਨਸਲ ਜਿਹੜੀ ਇਹਦੀ ਸਫੈਦੇ ਦੀ ਹੈ। ਤੇ ਇਹਨੂੰ ਲੰਚੂ ਬੇਰ ਵੀ ਕਹਿੰਦੇ, ਸਫੈਦਾ ਵੀ ਕਹਿੰਦੇ ਆ। ਇੱਥੇ ਆ ਰਿਹਾ ਠੀਕ ਹੋ ਗਿਆ। ਤੂੰ ਚੱਲੇ ਤੇ ਆਹ ਦੇਸੀ ਬੇਰ ਆ। ਹਾਂ ਨਹੀਂ ਇਹ ਤਾਂ ਦੇਸੀ ਆ ਨਾ, ਇਹਦਾ ਤਾਂ ਪਤਾ ਲੱਗ ਗਿਆ ਵੀ ਇਹ ਤੁਹਾਡੇ ਲੱਗਿਆ ਸਪੀਕਰ? ਹਾਂ ਲੱਗਿਆ। ਦੱਸੋ ਤੁਸੀਂ ਕੀ ਗੱਲ। ਅਸੀਂ ਤਾਂ ਜਿਹੜਾ ਬਚਪਨ ਤੋਂ ਜਿਹੜਾ ਸੁਣਿਆ ਵਾ ਨਾ, ਕਿਉਂਕਿ ਉਦੋਂ ਇਹ ਆ ਜਿਹੜੇ ਆ ਨਾ ਪਿਉਂਦ ਵਾਲੇ ਬੇਰ ਹੁੰਦੇ ਹੀ ਨਹੀਂ ਸੀ। ਹਾਂ ਹਾਂ। ਇਹ ਚੀਜ਼ ਹੈ ਨਹੀਂ ਸੀ। ਇਹ ਦੋਨੇ ਬੇਰ ਵੈਰਾਈਟੀਆਂ ਜਿਹੜੀਆਂ ਵਾ ਨਾ, ਇਹ ਆਈਆਂ
ਆ ਜਿਹੜਾ ਹੈ ਨਾ ਸੇਬ ਤੋਂ ਪਿਉਂਦ ਹੋਇਆ ਹੈ ਜਿਹੜਾ ਸੇਬ ਵਾਲੇ ਰੰਗ ਆ, ਇਹਦੇ ਟੇਸਟ ਵੀ ਸੇਬ ਵਾਲਾ ਵਾ। ਉਹ ਦੂਸਰਾ ਵੀ ਜਿਹੜਾ ਉਹਨਾਂ ਕੋਈ ਸੇਬ ਦੀ ਗ੍ਰਾਫਟਿੰਗ ਲੱਗਦੀ ਆ। ਤੇ ਆ ਜਿਹੜੇ ਹਨ 2 ਬੇਰ ਇਹ ਹੈਗੇ ਆ ਦੇਸੀ, ਉਹਨੂੰ ਲੰਮੇ ਨੂੰ ਸਿਉ ਕਹਿੰਦੇ ਸੀ, ਆ ਗੋਲ ਆ। ਇੱਕ ਬੇਰ ਹੋਰ ਆ ਜਿਹੜਾ ਕਿ ਹੁਣ ਇੱਥੋਂ ਆਪਾਂ ਨੂੰ ਨਹੀਂ ਲੱਭਿਆ, ਉਹ ਹੁੰਦਾ ਵਾ ਜ਼ਰਾ ਲੰਬੂਤਰੀ ਸਾਈਜ਼ 'ਚ ਹੁੰਦਾ ਉਹਦਾ ਟੇਸਟ ਦੇਸੀ ਵਰਗਾ ਹੀ ਆ। ਉਹ ਜ਼ਰਾ ਬਰੀਕ ਹੁੰਦਾ ਵਾ ਬੀਜ, ਤੇ ਇੰਨਾ ਬਹੁਤਾ ਵੱਡਾ ਇੰਨਾ ਲੰਬਾ ਨਹੀਂ, ਕਿਉਂਕਿ ਇਹਦਾ ਟੇਸਟ ਮਿੱਠਾ ਨਹੀਂ ਹੁੰਦਾ। ਜਿਹਨੂੰ ਲਮਚੂ ਜਾਂ ਸਫੈਦਾ ਕਹਿੰਦੇ ਆ, ਉਹ ਦੇਸੀ ਬੇਰ ਜਿਹੜੇ ਹਨ ਇਹ ਵੀ ਮਿੱਠਾ ਹੁੰਦਾ ਵਾ, ਤੇ ਉਹ ਦੂਸਰਾ ਉਹ ਵੀ ਮਿੱਠਾ ਹੁੰਦਾ ਵਾ। ਤੇ ਆਹ ਦੂਸਰੇ ਤਾਂ ਅੱਗੇ ਫਿਰ ਕਿਸਮਾਂ ਯਾਨੀ ਕਿ ਹਾਈਬ੍ਰਿਡ ਆ ਨਾ ਜਿਹੜੇ ਆ। ਮੇਰੇ ਰੱਬ ਦੀ ਕੁਦਰਤ ਆ। ਗੱਲ ਆ ਵੀ ਕੈਸੇ ਰੰਗ ਆ ਹੈ। ਇਹ ਬੇਰਾਂ ਦਾ ਮੌਸਮ ਆ, ਇਹਨੂੰ ਜੇ ਪੰਸਾਰੀ ਕੋ ਚਲਾ ਜਾਵੇ ਨਾ ਸੁਕਾ ਕੇ, ਤੇ ਉਹ ਇਹਦਾ ਨਾਂ ਰੱਖ ਦਿੰਦੇ ਅਨਾਬ, ਤੇ ਉਹ ਖਬਰੇ ਕਿੰਨੇ ਰੁਪਏ ਕਿਲੋ ਵੇਚਦੇ ਹੈ। ਤੇ ਇਹਦੀਆਂ ਉਂਝ ਅਨਾਬ ਦੇ ਉਹ ਹਜ਼ਾਰਾਂ ਫਾਇਦੇ ਦੱਸਦੇ ਆ, ਬੇਰ ਦੀ ਗੱਲ ਨਹੀਂ ਕਰਦੇ। ਨਹੀਂ ਬੇਰ ਤੇ ਵੀ ਬੜੀ ਰਿਸਰਚ ਆ। ਹੁਣ ਜਿਹੜੇ ਅਮਰੂਦ ਤੋਂ ਬਾਅਦ ਜਿਹੜਾ ਫਲ ਆ ਨਾ ਜਿਹੜਾ ਜ਼ਿਆਦਾ ਦਾਮਾਂ ਦੇ ਜਿਹੜਾ ਆਣੇ, ਇਹ ਬੇਰ ਦਾ ਹੈ। ਬੇਰ ਦਾ ਹਲੇ ਉਹ ਕਿਉਂਕਿ ਬੇਰ ਆਸਾਨੀ ਨਾਲ ਨਾ ਹੈ ਨਹੀਂ। ਇੱਕ ਬੇਰ ਪਹਿਲੇ ਵੈਸੇ ਟਾਈਮ ਵੀ ਲੱਗਦਾ ਸੀ, ਆ ਹੁਣ ਤਾਂ ਆ ਗਏ ਨਾ ਜਿਹੜਾ ਜਲਦੀ ਵਾਲੇ ਬੇਰ ਜਿਹੜੇ। ਤੇ ਇਹ ਰੱਬ ਦੀ ਕੁਦਰਤ ਦੇ ਨਜ਼ਾਰੇ ਲੁੱਟੋ, ਜਿੱਥੇ ਬੇਰ ਲੱਭੇ ਬੇਰ ਖਾਓ, ਮੌਜਾਂ ਮਾਰੋ। ਤੇ ਇਹ ਸਾਨੂੰ ਅੱਜ ਬਸ ਬੇਰ ਪੱਕੇ ਸੀ। ਮੈਂ ਕਿਹਾ ਵੀ ਬੇਰਾਂ ਦਾ ਮੌਸਮ ਆ, ਵੀ ਕੋਈ ਪੁਰਾਣੀ ਗੱਲ ਚੇਤੇ ਕਰਾ ਦਈਏ, ਪੁਰਾਣੀ ਰਹਿਤਲ ਬਹਿਤਰ, ਪੁਰਾਣੀ ਦਾਸਤਾਨ, ਵੀ ਨਿੱਕੇ ਹੁੰਦੇ ਕਿੱਦਾਂ ਬੇਰੀਆਂ ਤੇ ਚੜ੍ਹਦੇ ਸੀ, ਪੀਂਘਾਂ ਪਾਣੀਆਂ, ਤੇ ਪੀਂਘ ਦੇ ਬਹਾਨੇ ਜਾ ਕੇ ਫਿਰ ਬੇਰ ਖਾਣੇ, ਫਿਰ ਵੱਟੇ ਮਾਰਨੇ, ਲੱਕੜਾਂ ਮਾਰਨੀਆਂ, ਰੱਸੇ ਪਾ ਕੇ ਹੇਠੇ ਹਲੂਣਾ ਦੇ, ਢਾਂਗੀਆਂ ਬਣਾਉਣੀਆਂ, ਬੜੇ ਕਰਤੱਵ, ਬੜੀ ਮਦਾਰੀ ਕਰਨੀ ਪੈਂਦੀ ਸੀ, ਤਾਂ ਜਾ ਕੇ ਬੇਰ ਲੱਭਦੇ ਸੀ। ਮਿਹਨਤ ਬਣਾਈ ਅੱਲਾਹ ਤਾਲਾ ਨੇ ਹਰ ਚੀਜ਼ ਇਨਸਾਨ ਵਾਸਤੇ। ਦੁਨੀਆ ਨੇਮਤਾਂ ਨਾ ਜੀ ਇਨਸਾਨ ਵਾਸਤੇ ਹੀ ਬਣਾਈਆਂ ਅੱਲਾਹ ਤਾਲਾ ਨੇ। ਹਾਂਜੀ, ਕੀ ਬਾਤ ਹੈ। ਹਾਂ, ਸਾਰਾ ਕੁਝ ਬੰਦੇ ਵਾਸਤੇ ਆ ਤੇ ਬੰਦਾ ਉਹਦੇ ਵਾਸਤੇ। ਪਰ ਬੰਦਾ ਕਹਿੰਦਾ ਮੈਂ ਹੀ ਮੈਂ ਆ, ਉਹ ਕਹਿੰਦਾ ਮੈਂ ਹੀ ਮੈਂ ਕਿਹਦੇ ਵਾਸਤੇ? ਮੰਨਦਾ ਨਹੀਂ। ਇਹ ਉਦੋਂ ਮੰਨੂਗਾ ਜਦੋਂ ਇਹਦੀ ਫੂਕ ਨਿਕਲ ਗਈ, ਫਿਰ ਫਾਇਦਾ ਕੋਈ ਨਹੀਂ, ਪਹਿਲੇ ਹੀ ਮੰਨ ਜਾਣਾ। ਪਹਿਲੇ ਇਹ ਸਾਡੇ ਜੀ ਪੰਜਾਬ ਦੇ ਫਲ ਆ, ਤੁਹਾਨੂੰ ਹੌਲੀ ਹੌਲੀ ਸਾਰੇ ਦਿਖਾ ਰਹੇ ਆ। ਤੇ ਹੁਣ ਇੱਥੇ ਸਾਨੂੰ ਛੁੱਟੀ ਦਿਓ, ਤੇ ਰੱਬ ਦੀ ਜ਼ਾਤ ਤੁਹਾਨੂੰ ਜਿੱਥੇ ਰੱਖੇ ਖੁਸ਼ ਰੱਖੇ, ਜਿਉਂਦੇ ਵਾਸਤੇ ਰਹੋ। ਪੰਜਾਬ ਜ਼ਿੰਦਾਬਾਦ, ਪੰਜਾਬੀ ਜ਼ਿੰਦਾਬਾਦ, ਪੰਜਾਬੀ ਦੀ ਰਹਿਤਲ ਬਹਿਤਲ ਜ਼ਿੰਦਾਬਾਦ। ਬੜੀ ਮਿਹਰਬਾਨੀ, ਰੱਬ ਸੱਚੇ ਦੇ ਸਪੁਰਦ।